ਜਿਹੜੀ ਪਿਛਲੇ ਆ ਕਿਸਾਨ ਸੰਘਰਸ਼ ਦੀ ਅਸੀਂ ਦੇਖ ਰਹੇ ਹਾਂ ਵੀ ਸਾਨੂੰ ਲੱਗ ਰਿਹਾ ਵੀ ਅਸੀਂ ਕੁਛ ਨਹੀਂ ਖੱਟਿਆ ਉਹਦੇ ਚੋਂ, ਵੀ ਗੱਲ ਉੱਥੇ ਹੀ ਖੜੀ ਆ। ਉਹ ਇਸੇ ਕਰਕੇ ਆ ਵੀ ਤੁਸੀਂ ਲੜੇ ਗਲਤ ਗੱਲ ਵਾਸਤੇ ਰਹੇ ਸੀ, ਮਤਲਬ ਤੁਸੀਂ ਸਹੀ ਸਮੱਸਿਆ ਦੀ ਜੜ ਫਾੜੇ ਨਹੀਂ ਸੀ ਰਹੇ ਉੱਥੇ ਵੀ, ਜਿਹਦੇ ਕਰਕੇ ਤੁਸੀਂ ਉੱਥੋਂ ਢੋਲ ਵਜਾਉਂਦੇ ਭਾਵੇਂ ਘਰੇ ਵਾਪਸ ਮੁੜ ਕੇ ਆ ਗਏ, ਪਰ ਅੱਜ ਵੀ ਤੁਹਾਨੂੰ ਲੱਗ ਰਿਹਾ ਵੀ ਗੱਲ ਤਾਂ ਉੱਥੇ ਹੀ ਖੜੀ ਆ। ਅੱਜ ਜਿਹੜੀ ਕਿਸਾਨ ਜਥੇਬੰਦੀਆਂ ਦੀ ਫੇਰ ਸਾਰਾ ਡਾਇਲੋਗ ਆ ਉਹ ਇਹੀ ਗੱਲ ਦੱਸ ਰਿਹਾ ਵੀ ਉਦੋਂ ਖੱਟਿਆ ਕੁਛ ਨਹੀਂ, ਮੰਗਾਂ ਸਾਰੀਆਂ ਉੱਥੇ ਹੀ ਖੜੀਆਂ, ਮਸਲੇ ਸਾਰੇ ਉੱਥੇ ਹੀ ਖੜੇ, ਬਲਕਿ ਜੋ ਉੱਥੇ ਜ਼ੁਲਮ ਹੋਇਆ ਕਿਸਾਨਾਂ ਤੇ ਹੁਣ ਉਹਦੇ ਇਨਸਾਫ ਦੀਆਂ ਮੰਗਾਂ ਨਾਲ ਜੁੜ ਗਈਆਂ। ਜਿਹੜੀ ਗੱਲ ਦੀਪ ਸਿੱਧੂ ਕਹਿੰਦਾ ਸੀ ਵੀ ਇਹ ਮਸਲਾ 3 ਕਾਨੂੰਨਾਂ ਦਾ ਨਹੀਂ ਆ, ਇਹ ਮਸਲਾ ਖੁਦ ਮੁਖਤਿਆਰੀ ਦਾ ਹੈ ਵੀ ਸੂਬਿਆਂ ਦੇ ਕੋਲ ਆਪਣੀ ਖੇਤੀ ਨੀਤੀ ਬਣਾਉਣ ਦੀ ਖੁਦ ਮੁਖਤਿਆਰੀ ਹੋਣੀ ਚਾਹੀਦੀ ਆ। ਸੂਬਿਆਂ ਦੇ ਕੋਲ ਆਪਣਾ ਵਪਾਰ ਹੋਰ ਮੁਲਕਾਂ ਦੇ ਨਾਲ ਆਪਣੇ ਪ੍ਰੋਡਕਟ ਦਾ ਕਰਨ ਦੀ ਖੁਦ ਮੁਖਤਿਆਰੀ ਹੋਣੀ ਚਾਹੀਦੀ ਆ। ਲੜਨਾ ਜ਼ਰੂਰੀ ਆ, ਕਿਸਾਨੀ ਦਾ ਕ੍ਰਾਈਸਿਸ ਆ, ਕਿਸਾਨੀ ਨੂੰ ਬਚਾਉਣਾ ਜ਼ਰੂਰੀ ਆ, ਪਰ ਜਿਹੜਾ ਤੁਸੀਂ ਜਿਹੜੀਆਂ ਮੰਗਾਂ ਰੱਖ ਰਹੇ ਹੋ, ਜਿਹੜੇ ਮੁੱਦਿਆਂ ਦੇ ਲੜ ਰਹੇ ਹੋ, ਮੈਨੂੰ ਲੱਗਦਾ ਵੀ ਉਹ ਮੁੱਦੇ ਜਿਹੜੇ ਆ ਉਹ ਮੁੱਦੇ ਲੜਾਈ ਦਾ ਕੇਂਦਰ ਨਹੀਂ ਹੋਣਾ ਚਾਹੀਦੇ, ਉਹਦੇ ਨਾਲ ਕਿਸਾਨੀ ਦਾ ਕ੍ਰਾਈਸਿਸ ਦੂਰ ਨਹੀਂ ਹੋਣ ਵਾਲਾ। ਜਦੋਂ ਤੱਕ ਇਹ ਜਿਹੜਾ ਤੁਸੀਂ ਖੇਤੀ ਦੇ ਢਾਂਚੇ ਨੂੰ ਸੈਂਟਰਲਾਈਜ਼ਡ ਸਿਸਟਮ 'ਚੋਂ ਨਹੀਂ ਕੱਢਦੇ, ਉਦੋਂ ਤੱਕ ਪੰਜਾਬ ਦੀ ਖੇਤੀ ਹੋਵੇ, ਹਰਿਆਣੇ ਦੀ ਖੇਤੀ ਹੋਵੇ, ਚਾਹੇ ਛੋਟੀ ਕਿਸਾਨੀ ਦੀ ਗੱਲ ਪੂਰੇ ਭਾਰਤ ਦੇ ਵਿੱਚ ਕਰਨੀ ਹੋਵੇ, ਤਾਂ ਉਹਨੂੰ ਨਹੀਂ ਬਚਾਇਆ ਜਾ ਸਕਦਾ। ਸਿੱਖਾਂ ਦੀ ਜੰਗ ਜਿਹੜੀ ਆ ਉਹ ਖਾਲਿਸਤਾਨ ਦੇ ਲਈ ਚੱਲ ਰਹੀ ਆ, ਪਰ ਫਿਰ ਵੀ ਮਤਲਬ ਜੇ ਉੱਥੇ ਵੀ ਤੁਸੀਂ ਕਹਿੰਦੇ ਹੋ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਵੀ ਇਹ ਘੱਟੋ ਘੱਟ ਇਹ ਗੱਲ ਤਾਂ ਕਰਨ ਵੀ ਜਿਹੜਾ ਫੈਡਰਲ ਜਦੋਂ ਤੱਕ ਸਿਸਟਮ ਨਹੀਂ ਮਤਲਬ ਤੁਸੀਂ ਇੱਥੇ ਸਥਾਪਿਤ ਕਰਦੇ ਉਦੋਂ ਤੱਕ ਖੇਤੀ ਨਹੀਂ ਬਚ ਸਕਦੀ, ਛੋਟੀ ਕਿਸਾਨੀ ਨਹੀਂ ਬਚ ਸਕਦੀ ਆ। ਪੱਛਮ ਦਾ ਜਿਹੜਾ ਵਪਾਰ ਦਾ ਲਾਂਘਾ ਆ ਜਿਹੜਾ ਪਾਕਿਸਤਾਨ ਵਾਲੇ ਪਾਸੇ ਨੂੰ ਹੋ ਕੇ ਜਾਂਦਾ ਹੈ, ਜਦੋਂ ਤੱਕ ਉਹ ਨਹੀਂ ਖੁੱਲ੍ਹਦਾ ਉਦੋਂ ਤੱਕ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਤਰੱਕੀ ਨਹੀਂ ਕਰ ਸਕਦੀ ਆ। ਹਾਲਾਂਕਿ ਡਿਵਾਈਡਡ ਇਸ ਫਰੰਟ ਹੈਗਾ, ਇਹ ਵੀ ਇੱਕ ਕਮਜ਼ੋਰੀ ਹੈਗੀ ਹੈ ਇਸ ਵਾਰ ਦੀ ਐਜੀਟੇਸ਼ਨ 'ਚ। ਨਾਲ ਸਰਕਾਰ ਦੀ ਜਿਹੜੀ ਤਿਆਰੀ ਆ ਉਹ ਸਰਕਾਰ ਨੇ ਹੁਣ ਪਿਛਲੀ ਵਾਰ ਨਾਲੋਂ ਇਸ ਵਾਰ ਥੋੜ੍ਹੀ ਜਿਹੀ ਵੱਧ ਵੀ ਕੀਤੀ ਆ, ਪਰ ਮਸਲਾ ਇਹ ਵੀ ਸਰਕਾਰ ਦੀਆਂ ਰੋਕਾਂ ਮੈਨੂੰ ਨਹੀਂ ਲੱਗਦਾ ਕਿ ਉਹ ਜ਼ਿਆਦਾ ਦੇਰ ਤੱਕ ਕਿਸਾਨਾਂ ਨੂੰ ਰੋਕ ਸਕਣਗੀਆਂ। ਜੇ ਕਿਸਾਨ ਆਗੂ ਜਿਹੜੇ ਆ ਉਹ ਇਹ ਫੈਸਲਾ ਕਰ ਲੈਂਦੇ ਆ ਵੀ ਅਸੀਂ ਅੱਗੇ ਵਧਣਾ। ਸਰਕਾਰ ਦੀ ਗੱਲ ਕਰੀਏ ਤਾਂ ਧਾਰਾ 144 ਲਾਤੀ ਗਈ ਆ ਸਾਰੇ ਥਾਵਾਂ ਤੇ, ਹਰਿਆਣੇ 'ਚ ਵੀ ਦਿੱਲੀ 'ਚ ਵੀ ਬੜੀਆਂ ਥਾਵਾਂ ਤੇ ਧਾਰਾ 144 ਲਾਤੀ ਗਈ ਆ। ਬਲਕਿ ਦਿੱਲੀ ਦੇ ਵਿੱਚ ਇੱਕ ਗਰਾਊਂਡ ਆ ਜਿਹੜਾ ਉਹਨੂੰ ਆਰਜੀ ਜੇਲ੍ਹ ਬਣਾਉਣ ਦੇ ਲਈ ਦਿੱਲੀ ਦੀ ਸਰਕਾਰ ਨੂੰ ਚਿੱਠੀ ਵੀ ਲਿਖਤੀ ਗਈ ਆ ਕਿ ਅੱਗੇ ਇਲੈਕਸ਼ਨ ਆ ਭਾਰਤ ਦੇ ਵਿੱਚ, ਤਾਂ ਸਰਕਾਰ ਕੋਈ ਵੱਡਾ ਜਿਹੜਾ ਅਸੋਲਟ ਆ ਉਹ ਕਿਸਾਨਾਂ ਦੇ ਉੱਤੇ ਲੱਗਦਾ ਨਹੀਂ ਵੀ ਇਹ ਸਰਕਾਰ ਕਰੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TVT4 ਦੇ ਸਾਰੇ ਦਰਸ਼ਕ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਵੱਖ-ਵੱਖ ਮਾਧਿਅਮਾਂ ਰਾਹੀਂ ਤੇ ਸੋਸ਼ਲ ਮੀਡੀਆ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਸੁਖਵਿੰਦਰ ਸਿੰਘ ਸਾਡੇ ਕੋਰਸਪੋਂਡੈਂਟ ਟੋਰਾਂਟੋ ਤੋਂ ਇਸ ਵਕਤ ਜੁੜੇ ਹੋਏ ਆ। ਆਓ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅਸੀਂ ਅੱਜ 12 ਫਰਵਰੀ 2024 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਅਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਅੱਜ ਡਿਊਟੀ ਸਾਡੀ ਲੱਗੀ ਹੈ। ਸਾਡੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਅਸੀਂ ਕੰਡਕਟ ਕਰਾਂਗੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ, ਅਤੇ ਵਿਚਾਰ ਚਰਚਾ ਕਰਾਂਗੇ ਜਿਹੜੀਆਂ ਬੀਤੇ 2-3 ਦਿਨਾਂ ਦੀਆਂ ਮੇਜਰ ਡਿਵੈਲਪਮੈਂਟਸ ਹੈਗੀਆਂ ਨੇ ਉਹਨਾਂ ਦੇ ਉੱਤੇ। ਅਤੇ ਪਹਿਲੇ ਸੈਗਮੈਂਟ ਦੇ ਵਿੱਚ ਪਹਿਲੇ ਟੌਪਿਕ ਦੇ ਤੌਰ ਦੇ ਉੱਤੇ ਜੋ ਅਸੀਂ ਪਿਛਲੇ ਸਮੇਂ ਦੇ ਵਿੱਚ ਕਿਸਾਨ ਸੰਘਰਸ਼ ਦੇਖਿਆ ਅਤੇ ਅੱਜ ਹੁਣ ਉਹਨੂੰ ਮੁੜ ਰਿਵਾਈਵ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਵੱਲੋਂ, ਕਿਸਾਨ ਸੰਯੁਕਤ ਮੋਰਚੇ ਵੱਲੋਂ ਨੌਨ ਪੋਲੀਟੀਕਲ ਕਹਿ ਕੇ ਆਪਣੇ ਆਪ ਨੂੰ ਪੇਸ਼ ਕੀਤਾ ਗਿਆ ਅਤੇ ਉਹਨਾਂ ਨੇ ਦਿੱਲੀ ਜਾਣ ਦੀ ਜਿਹੜੀ ਕਾਲ ਹੈ ਉਹ ਦਿੱਤੀ ਹੋਈ ਹੈ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 12 ਫਰਵਰੀ ਦਾ ਦਿਨ ਹੈ ਅਤੇ ਉਹਨਾਂ ਨੇ 13 ਫਰਵਰੀ ਦੇ ਦਿਨ ਦੀ ਕਾਲ ਦਿੱਤੀ ਹੈ ਅਤੇ ਹੁਣ ਉੱਥੇ ਸਵੇਰ ਜਿਹੜੀ ਹੈ ਉਹ ਹੋ ਚੁੱਕੀ ਹੈ। ਕਿਸਾਨਾਂ ਵੱਲੋਂ ਆਲਰੇਡੀ ਜਿਹੜਾ ਅੱਜ ਦਿਨ ਲੰਘਿਆ ਆ ਇਹਦੇ ਵਿੱਚ ਆਲਰੇਡੀ ਪੰਜਾਬ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ, ਅੰਮ੍ਰਿਤਸਰ ਤੋਂ ਲੈ ਕੇ ਜਦੋਂ ਅਸੀਂ ਸਾਰਾ ਮਾਝਾ ਮਾਲਵਾ ਦੁਆਬਾ ਦੇਖਦੇ ਹਾਂ ਅਤੇ ਵਹੀਰਾਂ ਜਿਹੜੀਆਂ ਨੇ ਉਹ ਆਲਰੇਡੀ ਘੱਤੀਆਂ ਜਾ ਚੁੱਕੀਆਂ ਨੇ, ਤਿਆਰੀਆਂ ਹੋ ਚੁੱਕੀਆਂ ਨੇ ਅਤੇ ਕਾਲ ਦੇ ਥੱਲੇ ਕਿਸਾਨ ਜਥੇਬੰਦੀਆਂ ਆਪਣੇ ਜਿਹੜੇ ਔਜ਼ਾਰ ਨੇ, ਆਪਣੇ ਟਰੈਕਟਰ ਨੇ, ਟਰਾਲੀਆਂ ਲੈ ਕੇ ਉਹ ਦਿੱਲੀ ਵੱਲ ਨੂੰ ਉਹਨਾਂ ਨੇ ਕੂਚ ਕੀਤੀ ਹੈ। ਅਤੇ ਦੂਜੇ ਪਾਸੇ ਜਦੋਂ ਅਸੀਂ ਦੇਖ ਰਹੇ ਹਾਂ ਇਸ ਵਕਤ ਜੋ ਸਿਚੁਏਸ਼ਨ ਬਣੀ ਹੋਈ ਹੈ, ਬੈਰੀਕੇਟਿੰਗ ਪੰਜਾਬ ਅਤੇ ਹਰਿਆਣਾ ਦਾ ਬਾਰਡਰ ਸੀਲ ਕੀਤਾ ਹੋਇਆ, ਦਿੱਲੀ ਨੂੰ ਕੰਪਲੀਟਲੀ ਸੀਲ ਕੀਤਾ ਹੋਇਆ, ਉਹੀ ਜੋ ਅਸੀਂ
2020 ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਬਾਰਡਰ ਕੰਪਲੀਟਲੀ ਸੀਲ ਕੀਤੇ ਹੋਏ ਸੀ, ਕੰਡਿਆਲੀਆਂ ਤਾਰਾਂ ਲਾਈਆਂ ਹੋਈਆਂ ਸੀ, ਵੱਡੇ ਵੱਡੇ ਪੱਥਰ ਰੱਖੇ ਗਏ ਸੀ ਪੁਲਿਸ ਵੱਲੋਂ। ਓਵਰਆਲ ਜਿਹੜੀਆਂ ਨੇ ਈਵਨ ਜਿਹੜੀ ਹਾਈਵੇ ਹੈਗੇ ਆ, ਹਾਈਵੇ ਤੱਕ ਪੁੱਟ ਦਿੱਤੇ ਗਏ ਆ, ਅਤੇ ਜਿਹੜੀਆਂ ਕਿੱਲਾਂ ਨੇ ਉਹ ਵੱਡੀਆਂ ਵੱਡੀਆਂ ਕਿੱਲਾਂ ਲਾਈਆਂ ਹੋਈਆਂ ਨੇ ਸੜਕਾਂ ਦੇ ਉੱਤੇ, ਤਾਂ ਕਿ ਜਿਹੜੇ ਟਾਇਰ ਹੈਗੇ ਆ ਉਹ ਟਰੈਕਟਰ ਅੱਗੇ ਨਾ ਜਾ ਸਕਣ। ਸੋ ਇਸ ਕਿਸਮ ਦੀ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ। ਮੈਂ ਥੋੜ੍ਹਾ ਜਿਹਾ ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਗੱਲ ਕਰ ਲਈਏ ਕਿਸਾਨਾਂ ਦੀਆਂ ਮੰਗਾਂ ਦੀ। ਮੰਗਾਂ ਉਹੀ ਨੇ ਜੋ ਪਹਿਲਾਂ ਸੀ। ਉਹਨਾਂ ਦੇ ਵਿੱਚੋਂ ਜੇ ਮੁੱਖ ਮੰਗਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹ MSP ਦੀ ਗਰੰਟੀ ਦੀ ਗੱਲ ਕਰ ਰਹੇ ਆ ਕਿਸਾਨ, ਜਿਹੜਾ ਕਿ ਵਾਅਦਾ ਕਿਸਾਨਾਂ ਸਰਕਾਰ ਵੱਲੋਂ ਕੀਤਾ ਗਿਆ ਸੀ ਕਿ ਅਸੀਂ ਇਹਦੇ 'ਤੇ ਜਿਹੜੀ ਹੈ ਕਮੇਟੀ ਬਣਾਵਾਂਗੇ ਅਤੇ ਇਹਦੇ 'ਤੇ ਚਾਰਾਜੋਈ ਕਰਕੇ ਅਸੀਂ ਇਹਨੂੰ ਇੰਪਲੀਮੈਂਟ ਕਰਾਂਗੇ। ਪਰ ਹਜੇ ਤੱਕ MSP ਦੀ ਜਿਹੜੀ ਗਰੰਟੀ ਹੈ ਉਹ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਹੈਗੀ। ਦੂਜੀ ਗੱਲ ਆ ਜਾਂਦੀ ਹੈ ਜਿਹੜੇ ਕੇਸ ਕਿਸਾਨਾਂ ਦੇ ਉੱਤੇ ਉਦੋਂ ਪਾਏ ਗਏ ਸੀ 2020 ਦੇ ਵਿੱਚ ਜਾਂ ਉਸ ਕਿਸਾਨ ਸੰਘਰਸ਼ ਦੇ ਦੌਰਾਨ, ਉਹ ਸਾਰੇ ਵਾਪਸ ਲਏ ਜਾਣ, ਉਹ ਵੀ ਵਾਪਸ ਨਹੀਂ ਲਏ ਗਏ। ਲਖੀਮਪੁਰ ਖੀਰੀ ਮਾਮਲੇ ਵਿੱਚ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਸਜ਼ਾ ਮਿਲੇ ਅਤੇ ਜਿਹੜੇ ਪੀੜਤ ਨੇ ਉਹਨਾਂ ਨੂੰ ਮੁਆਵਜ਼ਾ ਮਿਲੇ, ਅਤੇ ਉਹ ਵੀ ਉਹਨਾਂ ਨੂੰ ਨਿਆਂ ਹਜੇ ਤੱਕ ਨਹੀਂ ਮਿਲਿਆ ਹੈਗਾ। ਕਿਸਾਨਾਂ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਰੱਖਿਆ ਜਾਵੇ, ਸਰਕਾਰ ਕਿਸਾਨਾਂ ਦਾ ਕਰਜ਼ਾ ਪੂਰਨ ਤੌਰ ਦੇ ਉੱਤੇ ਮਾਫ ਕਰੇ, ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਨੂੰ ਪੈਨਸ਼ਨ ਦਿੱਤੀ ਜਾਵੇ। ਇਹ ਜਿਹੜੀਆਂ ਮੰਗਾਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਇਵੋਲਵ ਹੋ ਕੇ ਇਹ ਮੰਗਾਂ ਹੁਣ ਐਡ ਕੀਤੀਆਂ ਗਈਆਂ ਨੇ। ਸੋ ਇਸ ਵਕਤ ਇਹ ਸਿਚੁਏਸ਼ਨ ਬਣੀ ਹੋਈ ਹੈ। ਥੋੜ੍ਹਾ ਜਿਹਾ ਸੁਖਵਿੰਦਰ ਸਿੰਘ ਜੀ ਪਹਿਲਾਂ ਡੀਟੇਲ 'ਚ ਜਾਂ ਹੋਰ ਜਿਹੜੇ ਐਸਪੈਕਟ ਹੈਗੇ ਆ ਕਿਸਾਨ ਸੰਘਰਸ਼ ਦੇ ਉਹ ਐਨਾਲਾਈਜ਼ ਕਰਨ ਤੋਂ ਪਹਿਲਾਂ ਗੱਲ ਕਰੀਏ ਇਸ ਵਕਤ ਗਰਾਊਂਡ ਦੇ ਉੱਤੇ ਸਥਿਤੀ ਬਣੀ ਕੀ ਹੋਈ ਆ। ਅਮਰਵੀਰ ਸਿੰਘ ਜੀ, ਜਿਹੜੀ ਸਭ ਤੋਂ ਵੱਡੀ ਅਪਡੇਟ ਆ ਦੇਖੋ ਉਹ ਇਹੀ ਆ ਕਿ ਜਿਹੜੀਆਂ ਤੁਸੀਂ ਮੰਗਾਂ ਦੱਸੀਆਂ ਨੇ ਕਿਸਾਨਾਂ ਦੀਆਂ, ਵੀ ਉਹਨਾਂ ਨੂੰ ਲੈ ਕੇ ਜਿਹੜਾ ਇਹ ਸੰਘਰਸ਼ ਮੁੜ ਸ਼ੁਰੂ ਕੀਤਾ ਗਿਆ ਆ। ਤੇ ਇਹਦੇ 'ਚ ਕੱਲ੍ਹ ਜਿਹੜੀ ਬੜੀ ਅਹਿਮ ਬੈਠਕ ਸੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਤੇ ਜਿਹਦੇ ਵਿੱਚ ਜਿਹੜੇ ਮੰਤਰੀ ਨੇ ਭਾਰਤ ਸਰਕਾਰ ਦੇ, ਉਹਨਾਂ ਦੀ ਤੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ, ਇਹ ਕਾਫੀ ਰਾਤ ਦੇਰ ਤੱਕ ਜਿਹੜੀ ਇਹ ਬੈਠਕ ਆ, ਮੀਟਿੰਗ ਆ, ਇਹ ਚੰਡੀਗੜ੍ਹ ਦੇ ਵਿੱਚ ਚੱਲੀ, ਪੰਜਾਬ ਦੀ ਰਾਜਧਾਨੀ 'ਚ। ਤੇ ਉੱਥੇ ਜਿਹੜਾ ਮਤਲਬ ਫੈਸਲਾ ਆ, ਅਸੀਂ ਕਹਿ ਸਕਦੇ ਹਾਂ ਵੀ ਉਹ ਨਹੀਂ, ਗੱਲ ਕਿਸੇ ਵੀ ਤਣ ਪੱਤਣ ਲੱਗੀ ਨਹੀਂ ਉਸ ਬੈਠਕ 'ਚ। ਤੇ ਜਦੋਂ ਕਿਸਾਨ ਆਗੂ ਬਾਹਰ ਨਿਕਲੇ ਆ ਤਾਂ ਉਹਨਾਂ ਨੇ ਐਲਾਨ ਕੀਤਾ ਕਿ ਜਿਹੜਾ ਇਹ ਸੰਘਰਸ਼ ਆ ਜਾਂ ਜਿਹੜਾ ਇਹ ਮੋਰਚਾ ਆ, ਇਹ ਦਿੱਲੀ ਰਵਾਨਾ ਹੋਣ ਦਾ ਫੈਸਲਾ ਕਿਸਾਨਾਂ ਦਾ ਉਹ ਉਸੇ ਤਰ੍ਹਾਂ ਬਹਾਲ ਰਹੇਗਾ। ਤੇ ਕੱਲ੍ਹ ਸਵੇਰੇ 10 ਵਜੇ ਜਿਹੜਾ ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਵੀ ਉੱਥੇ ਤੜਕਾ ਹੋ ਚੁੱਕਿਆ ਆ, ਮਤਲਬ ਸਵੇਰ ਹੋ ਚੁੱਕੀ ਆ, ਤੇ 10 ਵਜੇ ਦਾ ਸਮਾਂ ਆ ਵੀ ਜਦੋਂ ਸ਼ੰਭੂ ਬਾਰਡਰ ਜਿਹੜਾ ਆ ਉੱਥੋਂ ਕਿਸਾਨ ਅੱਗੇ ਦਿੱਲੀ ਵੱਲ ਨੂੰ ਰਵਾਨਾ ਹੋਣ ਦੀ ਕੋਸ਼ਿਸ਼ ਕਰਨਗੇ। ਕੋਸ਼ਿਸ਼ ਇਸ ਲਈ ਕਿ ਤੁਸੀਂ ਦੱਸਿਆ ਕਿ ਜਿਵੇਂ ਹਰਿਆਣਾ ਸਰਕਾਰ ਨੇ ਕਾਫੀ ਜ਼ਿਆਦਾ ਇਸ ਵਾਰ ਵੀ, ਪਹਿਲਾਂ ਵੀ ਜਿਵੇਂ 2020 ਦੇ ਵਿੱਚ ਅਸੀਂ ਦੇਖਿਆ ਵੀ ਉਦੋਂ ਰੋਕਣ ਦੇ ਲਈ ਰੋਕਾਂ ਲਾਈਆਂ ਗਈਆਂ ਸੀ, ਤਾਂ ਹੁਣ ਵੀ ਜਿਹੜਾ ਆ ਕਾਫੀ ਰੋਕਾਂ ਇਸੇ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਵੱਲੋਂ ਲਾਈਆਂ ਗਈਆਂ ਨੇ। ਹਾਈਵੇ ਬੰਦ ਕੀਤੇ ਗਏ ਆ, ਟੋਏ ਪੱਟੇ ਗਏ ਆ, ਕਿੱਲਾਂ ਲਾਈਆਂ ਗਈਆਂ ਨੇ। ਬਲਕਿ ਇਸ ਵਾਰ ਹੋਰ ਨਵਾਂ ਜਿਹੜਾ ਦੇਖਣ 'ਚ ਸਾਹਮਣੇ ਆ ਰਿਹਾ, ਜੋ ਰਿਪੋਰਟਾਂ ਆ ਰਹੀਆਂ ਨੇ ਕਿ ਕੁਛ ਮਹੀਨੇ ਪਹਿਲਾਂ ਭਾਰਤ ਦੇ ਵਿੱਚ ਜਿਹੜੀ BSF ਆ, ਉਹਨੇ ਐਲਾਨ ਕੀਤਾ ਸੀ ਕਿ ਜਿਹੜੇ ਟੀਅਰ ਗੈਸ ਹੁੰਦੇ ਆ, ਟੀਅਰ ਗੈਸ ਦੇ ਗੋਲੇ ਹੁੰਦੇ ਆ, ਉਹ ਸੁੱਟਣ ਦੇ ਲਈ ਮਤਲਬ ਡਰੋਨ ਯੂਜ਼ ਕਰਨ ਦੇ ਸਮਰੱਥ ਜਿਹੜੀ BSF ਹੋ ਗਈ ਆ, ਤੇ ਉਹਨਾਂ ਨੇ ਡਰੋਨ ਬਣਾ ਲਏ ਆ ਜਿਨ੍ਹਾਂ ਦੇ ਨਾਲ ਕਿ ਜਿਹੜੇ ਰਾਇਟ ਕੰਟਰੋਲ ਕੀਤੇ ਜਾ ਸਕਦੇ ਆ, ਵੀ ਟੀਅਰ ਗੈਸ ਸੁੱਟੇ ਜਾ ਸਕਦੇ ਆ ਕਿਤੇ ਵੀ ਦੂਰੋਂ ਬੈਠ ਕੇ। ਤੇ ਇਸ ਬਾਰੇ ਦੇਖਣ 'ਚ ਆ ਰਿਹਾ ਕਿ ਜਿਹੜਾ ਪੰਜਾਬ ਹਰਿਆਣੇ ਦਾ ਬਾਰਡਰ ਆ, ਉਹਦੇ ਉੱਤੇ ਜਿੱਥੇ ਰੋਕਾਂ ਲਾਈਆਂ ਗਈਆਂ ਨੇ ਤਾਂ ਉੱਥੇ ਸਰਕਾਰ ਜਿਹੜਾ ਪ੍ਰਸ਼ਾਸਨ ਆ ਉਹ ਇਹਨਾਂ ਨੂੰ ਵਰਤ ਰਿਹਾ ਆ, ਇਹਨਾਂ ਨੂੰ ਯੂਜ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਜਿਹੜੇ ਟੀਅਰ ਗੈਸ ਦੇ ਗੋਲੇ ਨੇ ਇਸ ਵਾਰ, ਜਿੱਥੇ ਪਹਿਲਾਂ ਮੁਲਾਜ਼ਮ ਆਪਣੀ ਉਹਨਾਂ ਕੋਲ ਜਿਹੜੀ ਗਨ ਹੁੰਦੀ ਸੀ ਉਹਦੇ ਨਾਲ ਸੁੱਟਦੇ ਸੀ, ਪਰ ਹੁਣ ਉਹ ਇਸ ਵਾਰ ਡਰੋਨ ਵੀ ਮਤਲਬ ਇੱਥੇ ਜਿਹੜਾ ਆ ਕਿਸਾਨਾਂ ਦੇ ਉੱਤੇ ਵਰਤਣ ਦੀ ਤਿਆਰੀ ਆ। ਤਾਂ ਇਹ ਜਿਹੜੀ ਕੱਲ੍ਹ ਮੁਲਾਕਾਤ ਹੋਈ ਆ, ਜਿਹਦੇ ਵਿੱਚ ਮਤਲਬ ਜਿਹੜੇ ਮੰਤਰੀਆਂ ਦੀ ਮੈਂ ਤੁਹਾਨੂੰ ਗੱਲ ਕੀਤੀ ਆ, ਉਹਨਾਂ ਦੇ ਵਿੱਚੋਂ ਪੀਯੂਸ਼ ਗੋਇਲ ਤੇ ਅਰਜੁਨ ਮੁੰਡਾ, ਮਤਲਬ ਇਹ ਦੋ ਮੰਤਰੀ ਜਿਹੜੇ ਆ ਇਸ ਬੈਠਕ ਦੇ ਵਿੱਚ ਸ਼ਾਮਲ ਸੀ। ਤੇ ਜਗਜੀਤ ਸਿੰਘ ਡੱਲੇਵਾਲ ਤੇ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਵਰਨ ਸਿੰਘ ਪੰਧੇਰ ਆ, ਜਿਹੜੀਆਂ ਦੋ ਵੱਡੀਆਂ ਜਥੇਬੰਦੀਆਂ ਨੇ ਲੀਡ ਕਰ ਰਹੀਆਂ ਨੇ ਸਾਰੇ ਪ੍ਰੋਟੈਸਟ ਨੂੰ। ਤਾਂ ਇਹ ਮੁਲਾਕਾਤ ਅਮਰਵੀਰ ਸਿੰਘ ਜੀ ਕਿਸੇ ਵੀ ਤਣ ਪੱਤਣ ਨਹੀਂ ਲੱਗੀ, ਬਲਕਿ ਇਹ ਵੀ ਹੋਇਆ ਕਿ ਕਾਫੀ ਤਲਖੀ ਵੀ ਹੋਈ ਬੈਠਕ ਦੇ ਵਿੱਚ। ਤੇ ਤਲਖੀ ਦਾ ਜਿਹੜਾ ਮੁੱਖ ਮੁੱਦਾ ਰਿਹਾ ਉਹ ਰਿਹਾ ਜਿਹੜੀ MSP ਗਰੰਟੀ ਕਾਨੂੰਨ, ਵੀ ਸਰਕਾਰ ਜਿਹੜੀ ਆ ਉਹ ਇਹਦੇ ਤੇ ਸਹਿਮਤ ਨਹੀਂ ਹੋ ਰਹੀ ਆ
ਜਿਹੜਾ MSP ਗਰੰਟੀ ਕਾਨੂੰਨ ਆ। ਹਾਲਾਂਕਿ ਜਦੋਂ ਕਿਹਾ ਜਾ ਰਿਹਾ ਕਿ ਜਿਹੜੇ ਨਰਿੰਦਰ ਮੋਦੀ ਆ ਉਹ ਗੁਜਰਾਤ ਦੇ ਮੁੱਖ ਮੰਤਰੀ ਸੀ, ਉਦੋਂ ਇਹਦਾ ਸਮਰਥਨ ਵੀ ਕਰਦੇ ਰਹੇ ਆ ਵੀ MSP ਹੋਣੀ ਚਾਹੀਦੀ ਆ, ਮਿਨੀਮਮ ਸਪੋਰਟ ਪ੍ਰਾਈਸ ਹਰ ਫਸਲ ਦੇ ਉੱਤੇ ਕਿਸਾਨਾਂ ਦੇ ਲਈ। ਤੇ ਨਾਲ ਹੀ ਜਦੋਂ ਪਿਛਲਾ ਜਿਹੜਾ ਸੰਘਰਸ਼ ਹੋਇਆ ਕਿਸਾਨਾਂ ਦਾ, ਉਦੋਂ ਵੀ ਜਦੋਂ ਕਿਸਾਨ ਉੱਠ ਕੇ ਆਏ ਆ ਉੱਥੋਂ, ਤਾਂ ਵਾਅਦਾ ਕੀਤਾ ਸੀ ਕਿ ਅਸੀਂ MSP ਜਿਹੜੀ ਆ ਉਹਨੂੰ ਇੱਕ ਮਤਲਬ ਹੌਲੀ ਹੌਲੀ ਜਿਹੜਾ ਆ ਉਹ ਲਾਗੂ ਕਰਾਂਗੇ, ਸਟੈਪ ਬਾਏ ਸਟੈਪ ਜਿਹੜਾ ਆ ਵੀ ਜਿਹੜੇ ਸਾਰੀਆਂ ਫਸਲਾਂ ਦੇ ਉੱਤੇ। ਪਰ ਉਹਦੇ ਤੇ ਜਦੋਂ ਕੋਈ ਫੈਸਲਾ ਨਹੀਂ ਹੋਇਆ। ਤੇ ਬਾਕੀ ਦੀਆਂ ਜਿਹੜੀਆਂ ਸਾਰੀਆਂ ਤੁਸੀਂ ਮੰਗਾਂ ਦੱਸੀਆਂ ਨੇ ਵੀ ਲਖੀਮਪੁਰ ਖੀਰੀ ਦੀ ਗੱਲ ਹੋਵੇ, ਉੱਥੇ ਕੋਈ ਇਨਸਾਫ ਨਹੀਂ ਮਿਲਿਆ, ਬਲਕਿ ਜਿਹੜਾ ਦੋਸ਼ੀ ਉਹ ਭਾਜਪਾ ਦਾ ਆਗੂ ਸੀ, ਕਿਵੇਂ ਉਹਦੇ ਮੁੰਡੇ ਨੂੰ ਵੀ ਬੇਲ ਵੀ ਦਿੱਤੀ ਗਈ ਆ ਤੇ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਉਹਦੇ ਪਿਓ ਤੇ ਇਸੇ ਤਰ੍ਹਾਂ ਜਿਹੜੇ ਹੋਰ ਵੀ ਕੇਸ ਵੀ ਕਿਸਾਨਾਂ ਦੇ ਉਹ ਵੀ ਰੱਦ ਨਹੀਂ ਹੋਏ। ਮਤਲਬ ਇਹ ਆ ਵੀ ਜਿਹੜਾ ਕਿਸਾਨ ਜਦੋਂ ਉੱਠ ਕੇ ਆਏ ਸੀ ਉੱਥੋਂ ਕਿਸਾਨ ਆਗੂ ਉਦੋਂ ਪਿਛਲੇ ਸੰਘਰਸ਼ ਤੋਂ ਬਾਅਦ, ਤਾਂ ਉਹਦੀਆਂ ਜਦੋਂ ਅਸੀਂ ਪ੍ਰਾਪਤੀਆਂ ਗਿਣਦੇ ਹਾਂ ਤਾਂ ਫਿਰ ਉਹੀ ਸਿੱਟਾ ਨਿਕਲਦਾ ਵੀ ਲੈ ਦੇ ਕੇ ਫਿਰ ਕਿਸਾਨਾਂ ਦੇ ਪੱਲੇ ਕੁਝ ਨਹੀਂ ਪਿਆ। ਵੀ ਜਿਹੜੇ ਉਹ ਕਾਨੂੰਨ ਵੀ ਸੀ ਜਿਨ੍ਹਾਂ ਦੇ ਖਿਲਾਫ ਲੜਾਈ ਲੜ ਰਹੇ ਸੀ ਕਿਸਾਨ, ਉਹਨਾਂ ਨੂੰ ਸਰਕਾਰ ਟੇਢੇ ਤਰੀਕੇ ਦੇ ਨਾਲ ਹੁਣ ਅਸੀਂ ਕਹਿ ਸਕਦੇ ਹਾਂ ਵੀ ਲਾਗੂ ਕਰ ਰਹੀ ਆ, ਤੇ ਜਿਨ੍ਹਾਂ ਦਾ ਕਿਸਾਨ ਜਥੇਬੰਦੀਆਂ ਵਾਰ-ਵਾਰ ਵਿਰੋਧ ਕਰ ਰਹੀਆਂ ਨੇ। ਭਾਵੇਂ ਕਿ ਜਿਹੜਾ ਇਹ ਸੰਘਰਸ਼ ਆ ਇਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਕਮੁੱਠ, ਖਾਸ ਤੌਰ ਤੇ ਦੇਖਣਾ ਹੋਵੇ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸਿਆਸੀ ਪਾਰਟੀ ਬਣਾ ਕੇ ਉਦੋਂ ਚੋਣ ਲੜੀ ਸੀ ਉਹ, ਤੇ ਕੁਛ ਹੋਰ ਵੀ ਜਿਹੜੀਆਂ ਬੜੀਆਂ ਵੱਡੀਆਂ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ, ਜਿਹਦੇ 'ਚ ਕਮਿਊਨਿਸਟ ਜਿਹੜੀਆਂ ਖਾਸ ਤੌਰ ਤੇ ਖੱਬੇ ਪੱਖੀ ਜਿਹੜੀਆਂ ਕਿਸਾਨ ਯੂਨੀਅਨਾਂ ਨੇ, ਉਹ ਸਾਰੀਆਂ ਹੀ ਇਸ ਮੋਰਚੇ ਤੋਂ ਬਾਹਰ ਆ। ਤੇ ਹਰਿਆਣੇ ਦੇ ਵਿੱਚ ਵੀ ਜਿਹੜੀ ਸਭ ਤੋਂ ਵੱਡੀ ਜਥੇਬੰਦੀ ਵਜੋਂ ਉੱਭਰੀ ਸੀ ਪਿਛਲੇ ਸੰਘਰਸ਼ ਦੇ ਦੌਰਾਨ, ਭਾਰਤੀ ਕਿਸਾਨ ਯੂਨੀਅਨ ਜਿਹੜੀ ਚੜੂਨੀ ਦੀ ਆ, ਤੇ ਉਹ ਵੀ ਜਿਹੜੀ ਆ ਇਸ ਸਾਰੇ ਸੰਘਰਸ਼ ਤੋਂ ਬਾਹਰ ਆ, ਉਹਨਾਂ ਦਾ ਇਹਨੂੰ ਸਮਰਥਨ ਨਹੀਂ। ਤਾਂ ਇਸ ਵਾਰ ਜਿੱਥੇ ਇਹ ਮਤਲਬ ਡਿਵਾਈਡਡ ਐਜੀਟੇਸ਼ਨ ਵੀ ਹੈਗੀ ਆ ਕਿਸਾਨਾਂ ਦੀ, ਤੇ ਦੂਜੇ ਪਾਸੇ ਮਤਲਬ ਇਹ ਵੀ ਗੱਲ ਇੱਕ ਸਾਹਮਣੇ ਆ ਰਹੀ ਆ ਵੀ ਫਿਰ ਤੁਸੀਂ ਉਦੋਂ ਖੱਟਿਆ ਕੀ। ਮਤਲਬ ਅੱਜ ਫੇਰ ਜਿਹੜੀ ਲੜਾਈ ਆ ਅਸੀਂ ਦੇਖ ਰਹੇ ਹਾਂ ਵੀ ਉੱਥੇ ਹੀ ਖੜੀ ਆ। ਇੰਨੇ ਕਿਸਾਨਾਂ ਦੀਆਂ ਮੌਤਾਂ ਹੋਈਆਂ, ਇੰਨੇ ਸਾਲ ਤੇ ਸੜਕਾਂ ਦੇ ਉੱਤੇ ਤੰਗੀ 'ਚ ਕਿਸਾਨ ਬੈਠੇ ਰਹੇ, ਪਰ ਜਿਹੜੀ ਗੱਲ ਫਿਰ ਉਦੋਂ ਦੀਪ ਸਿੱਧੂ ਕਹਿੰਦਾ ਸੀ, ਮਤਲਬ ਅੱਜ ਗੱਲ ਉੱਥੇ ਹੀ ਖੜੀ ਆ ਵੀ ਇਹ ਜਿਹੜੇ ਸਾਡੇ ਕਿਸਾਨ ਆਗੂ ਆ ਵੀ ਇਹ ਲੈ ਦੇ ਕੇ ਫਿਰ ਬਿਨਾਂ ਕਿਸੇ ਪ੍ਰਾਪਤੀ ਤੋਂ ਹੀ ਪਿੱਛੇ ਮੁੜੇ ਆਉਂਦੇ ਆ। ਤਾਂ ਹੁਣ ਜਿਹੜਾ ਅਸੀਂ ਦੇਖ ਰਹੇ ਹਾਂ ਵੀ ਉਦੋਂ ਦਾ ਸੰਘਰਸ਼ ਵੀ ਤੇ ਅੱਜ ਜਿਹੜੀ ਕਿਸਾਨ ਜਥੇਬੰਦੀਆਂ ਦੀ ਫੇਰ ਸਾਰਾ ਡਾਇਲੋਗ ਆ ਉਹ ਇਹੀ ਗੱਲ ਦੱਸ ਰਿਹਾ ਵੀ ਉਦੋਂ ਖੱਟਿਆ ਕੁਛ ਨਹੀਂ, ਮੰਗਾਂ ਸਾਰੀਆਂ ਉੱਥੇ ਹੀ ਖੜੀਆਂ, ਮਸਲੇ ਸਾਰੇ ਉੱਥੇ ਹੀ ਖੜੇ, ਬਲਕਿ ਜੋ ਉੱਥੇ ਜ਼ੁਲਮ ਹੋਇਆ ਕਿਸਾਨਾਂ ਤੇ ਹੁਣ ਉਹਦੇ ਇਨਸਾਫ ਦੀਆਂ ਮੰਗਾਂ ਨਾਲ ਜੁੜ ਗਈਆਂ ਜੀ। ਮਤਲਬ ਹੁਣ ਉਹਦੇ 'ਚ ਵੀ ਵਾਧਾ ਹੋ ਗਿਆ, ਵੀ ਮੰਗਾਂ 'ਚ ਵੀ ਵਾਧਾ ਹੋ ਗਿਆ। ਤੇ ਸਰਕਾਰ ਫਿਰ ਜਦੋਂ ਨੈਗੋਸ਼ੀਏਸ਼ਨ ਕਰਦੀ ਹੈ, ਤੁਸੀਂ 7-8 ਮੰਗਾਂ ਰੱਖੀਆਂ ਨੇ, ਦੇਖੋ ਅਸੀਂ 3-4 ਤੁਹਾਡੀਆਂ ਮੰਨ ਲਈਆਂ, ਹਨਾ, 3-4 ਕਿਹੜੀਆਂ ਮੰਨਦੇ ਆ ਵੀ ਜਿਹੜਾ ਹੀ ਬੰਦੇ ਤੁਹਾਡੇ ਮਤਲਬ ਕੇਸ ਤੁਹਾਡੇ ਹੀ ਵਾਪਸ ਲੈ ਲਾਂਗੇ ਅਸੀਂ, ਮਤਲਬ ਕਿੰਨੀ ਵਾਰ ਕਹਿਣ ਤੋਂ ਬਾਅਦ ਵੀ ਜਿਹੜੇ ਵਾਪਸ ਨਹੀਂ ਲਏ ਆ, ਤੇ ਅਸੀਂ ਮੁਆਵਜ਼ਾ ਦੇ ਦਾਂਗੇ, ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਜਿਹੜੇ ਆ ਉੱਥੇ ਜਿਨ੍ਹਾਂ ਦੀ ਮੌਤ ਹੋਈ ਸੀ ਉਹਨਾਂ ਨੂੰ ਮੁਆਵਜ਼ਾ ਦੇ ਦਾਂਗੇ, ਜ਼ਖਮੀਆਂ ਨੂੰ ਮੁਆਵਜ਼ਾ ਦੇ ਦਾਂਗੇ, ਉਹ ਕਿੰਨੀ ਵਾਰ ਪਹਿਲਾਂ ਕਹਿ ਚੁੱਕੇ ਆ ਤੇ ਉਹ ਨਹੀਂ ਹੋਇਆ। ਮਤਲਬ ਉਹੀ ਲਾਰੇ ਲੱਪੇ, ਉਹੀ ਸਾਰੀ ਜਿਹੜਾ ਮਤਲਬ ਪਹਿਲਾਂ ਦਾ ਵਿਹਾਰ ਸਰਕਾਰਾਂ ਦਾ ਰਿਹਾ ਕਿਸਾਨਾਂ ਦੇ ਨਾਲ, ਉਹੀ ਚੱਲ ਰਿਹਾ। ਤੇ ਕਿਸਾਨ ਜਥੇਬੰਦੀਆਂ ਦੀ ਅਪਰੋਚ ਵੀ ਜਿਹੜੀ ਆ ਉਹ ਹੁਣ ਮਤਲਬ ਦੇਖੋ ਮਤਲਬ ਡਿਵਾਈਡ ਹੋ ਕੇ ਕਿਸਾਨ ਜਥੇਬੰਦੀਆਂ ਦੇ ਇਹ ਆਗੂ ਅੱਗੇ ਤੁਰੇ ਆ। ਪਰ ਅਮਰਵੀਰ ਸਿੰਘ ਜੀ, ਜੋ ਮੈਨੂੰ ਨਿੱਜੀ ਤੌਰ ਤੇ ਲੱਗਦਾ ਆ, ਇਹ ਲੱਗਦਾ ਵੀ ਹਜੇ ਵੀ ਕਿਸਾਨ ਜਥੇਬੰਦੀਆਂ ਜਿਹੜੀ ਬਿਮਾਰੀ ਆ ਉਹਦੀ ਜੜ ਨੂੰ ਨਹੀਂ ਹੱਥ ਪਾ ਰਹੀਆਂ। ਵੀ ਉਹ ਸਿਰਫ ਜਿਹੜਾ ਉੱਤੇ ਅਸੀਂ ਕਹਿ ਸਕਦੇ ਹਾਂ ਵੀ ਉਹ ਕਹਿੰਦੇ ਹੁੰਦੇ ਆ ਨਾ ਵੀ ਕਈ ਵਾਰ ਹੁੰਦਾ ਵੀ ਮਤਲਬ ਚਿੱਚੜ ਇੰਨੇ ਪੈ ਜਾਂਦੇ ਆ ਮੱਝ ਦੇ ਵੀ ਫਿਰ ਉਹ ਬਾਕੀ ਸਾਰੀਆਂ ਮੱਝਾਂ ਦੇ ਨੂੰ ਵੀ ਚਿੱਚੜ ਪੈਣ ਦਾ ਡਰ ਪੈ ਜਾਂਦਾ, ਤੇ ਉਹ ਚਿੱਚੜ ਖਤਮ ਵੀ ਨਾ ਹੁੰਦੇ, ਫਿਰ ਹੱਲ ਹੀ ਹੁੰਦਾ ਵੀ ਉਹ ਮਾਝੇ ਤੁਹਾਨੂੰ ਉਸ ਬਾੜੇ ਚੋਂ ਕੱਢਣੀ ਪੈਂਦੀ ਆ ਜੀ। ਤੇ ਇਹੀ ਹਾਲ ਇੱਥੇ ਖੇਤੀ ਦਾ ਪੰਜਾਬ ਦੀ ਦਾ ਹੋ ਚੁੱਕਿਆ ਵੀ ਜਿੰਨੀ ਪੰਜਾਬ ਦੀ ਖੇਤੀ ਦਾ ਜਿੰਨਾ ਬੜਾ ਕ੍ਰਾਈਸਿਸ ਆ, ਉਹਦਾ ਜਿਹੜਾ ਸੋਲਿਊਸ਼ਨ ਆ ਪਿਛਲੇ ਟਾਈਮ ਵੀ ਜਿਹੜਾ ਸ਼ੰਭੂ ਮੋਰਚਾ ਦੀਪ ਸਿੱਧੂ ਦਾ ਸੀ, ਉਹਦੇ 'ਚ ਜਿਹੜੀ ਗੱਲ ਦੀਪ ਸਿੱਧੂ ਕਹਿੰਦਾ ਸੀ ਵੀ ਜਿਹੜਾ ਇਹ ਮਸਲਾ ਇਹ 3 ਕਾਨੂੰਨਾਂ ਦਾ ਨਹੀਂ ਆ, ਇਹ ਮਸਲਾ ਖੁਦ ਮੁਖਤਿਆਰੀ ਦਾ ਆ। ਵੀ ਸੂਬਿਆਂ ਦੇ ਕੋਲ ਆਪਣੀ ਖੇਤੀ ਨੀਤੀ ਬਣਾਉਣ ਦੀ ਖੁਦ ਮੁਖਤਿਆਰੀ ਹੋਣੀ ਚਾਹੀਦੀ ਆ, ਸੂਬਿਆਂ ਦੇ ਕੋਲ ਆਪਣਾ ਵਪਾਰ ਹੋਰ ਮੁਲਕਾਂ ਦੇ ਨਾਲ ਆਪਣੇ ਪ੍ਰੋਡਕਟ ਦਾ ਕਰਨ ਦੀ ਖੁਦ ਮੁਖਤਿਆਰੀ ਹੋਣੀ ਚਾਹੀਦੀ ਆ। ਜਦੋਂ ਤੱਕ ਇਹ ਜਿਹੜਾ ਤੁਸੀਂ ਖੇਤੀ ਦੇ ਢਾਂਚੇ ਨੂੰ ਸੈਂਟਰਲਾਈਜ਼ਡ ਸਿਸਟਮ 'ਚੋਂ ਨਹੀਂ ਕੱਢਦੇ, ਉਦੋਂ ਤੱਕ ਪੰਜਾਬ ਦੀ ਖੇਤੀ ਹੋਵੇ, ਹਰਿਆਣੇ ਦੀ ਖੇਤੀ ਹੋਵੇ, ਚਾਹੇ ਛੋਟੀ ਕਿਸਾਨੀ ਦੀ ਗੱਲ ਪੂਰੇ ਭਾਰਤ ਦੇ ਵਿੱਚ ਕਰਨੀ ਹੋਵੇ, ਤਾਂ ਉਹਨੂੰ ਨਹੀਂ ਬਚਾਇਆ ਜਾ ਸਕਦਾ। ਕਿਉਂਕਿ ਭਾਰਤ ਦੇ ਵਿੱਚ ਜਿਹੜੀ ਖੇਤੀ ਆ ਉਹ ਬੜੀ ਡਾਇਵਰਸ ਆ, ਹਰ ਥਾਂ ਦੇ ਉੱਤੇ, ਹਰ ਸਟੇਟ ਦੇ ਵਿੱਚ, ਹਰ ਖਿੱਤੇ ਦੇ ਵਿੱਚ ਖੇਤੀ ਦੀਆਂ ਲੋੜਾਂ ਵੱਖਰੀਆਂ, ਚੈਲੰਜਸ ਵੱਖਰੇ ਆ। ਪਰ ਉਹ ਸਾਰੇ ਖੇਤੀ ਦੇ ਪ੍ਰਬੰਧ ਦੇ ਉੱਤੇ ਸੈਂਟਰ ਦੀ ਇੱਕੋ ਨੀਤੀ ਨੂੰ ਲਾਗੂ ਕਰਨਾ ਹੀ ਅਸੀਂ ਦੇਖ ਰਹੇ ਹਾਂ ਵੀ ਅੱਜ ਚੌਲਾਂ ਦੀ ਲੋੜ
ਭਾਰਤ ਦੇ ਵਿੱਚ ਦੁਨੀਆ ਦੇ ਵਿੱਚ ਅੱਜ ਸਭ ਤੋਂ ਵੱਡੀ ਆਬਾਦੀ ਬਣ ਚੁੱਕੀ ਹੈ ਭਾਰਤ ਦੇ ਵਿੱਚ ਲੋਕਾਂ ਦੀ, ਤੇ ਖਾਸ ਤੌਰ ਤੇ ਜਿਹੜੇ ਕਾਓ ਬੈਲਟ ਦਾ ਖਿੱਤਾ ਆ ਵੀ ਜਿੱਥੇ ਲਗਾਤਾਰ ਕੋਈ ਆਬਾਦੀ ਦੇ ਉੱਤੇ ਕੰਟਰੋਲ ਨਹੀਂ ਆ, ਪੋਪੂਲੇਸ਼ਨ ਵੱਧ ਰਹੀ ਆ, ਤਾਂ ਉਹਨਾਂ ਦੀ ਲੋੜ ਜਿਹੜੇ ਚੌਲ ਹੈਗੇ ਆ ਵੀ ਉਹ ਚੌਲ ਪੰਜਾਬ ਦੇ ਵਿੱਚ ਤਾਂ ਲੋਕਾਂ ਦੇ ਪੰਜਾਬ ਦੇ ਵਿੱਚ ਉਹਦੀ ਖਪਤ ਨਹੀਂ ਆ, ਪਰ ਭਾਰਤ ਮਤਲਬ ਇੱਕ ਸਸਤੇ ਚੌਲ ਭਾਰਤ ਨੂੰ ਮੁਹੱਈਆ ਕਰਾਉਣ ਦੇ ਲਈ ਪੰਜਾਬ ਦਾ ਮਣਾ ਮੁਹੀ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਜਿਹੜਾ ਸਭ ਤੋਂ ਇੰਪੋਰਟੈਂਟ ਰਿਸੋਰਸ ਆ ਦੁਨੀਆ ਦੇ ਵਿੱਚ, ਸਭ ਤੋਂ ਬੇਸ਼ਕੀਮਤੀ ਰਿਸੋਰਸ ਆ ਗਰਾਊਂਡ ਵਾਟਰ, ਉਹ ਸਾਰਾ ਅਸੀਂ ਮਤਲਬ ਬਰਬਾਦ ਕਰ ਰਹੇ ਹਾਂ। ਤੇ ਅੱਜ ਪੰਜਾਬ ਇੱਕ ਐਗਰੀਕਲਚਰ ਕ੍ਰਾਈਸਿਸ ਦੇ ਨਾਲ ਨਾਲ ਇੱਕ ਬੜਾ এনवायरमेंटल ਕ੍ਰਾਈਸਿਸ ਫੇਸ ਕਰ ਰਿਹਾ, ਜਿਹਦੇ ਚ ਜਿੱਥੇ ਗਰਾਊਂਡ ਵਾਟਰ ਡਿਪਲੀਟ ਹੋ ਰਿਹਾ ਸਾਡਾ, ਉਹਦੇ ਨਾਲ ਸਾਡੇ ਜਿਹੜਾ ਦਰਿਆਈ ਪਾਣੀ ਹੈ, ਸਾਡੇ ਦਰਿਆ ਸੁੱਕ ਗਏ, ਕਿਉਂਕਿ ਜਿਹੜੇ ਹੋਰ ਸੂਬੇ ਆ ਰਾਜਸਥਾਨ ਵਰਗੇ ਜਿੱਥੇ ਖੇਤੀ ਹੋਰ ਤਰੀਕੇ ਦੀ ਹੋ ਸਕਦੀ ਸੀ, ਪਰ ਉੱਥੇ ਮਤਲਬ ਪਾਣੀ ਵਾਲੀਆਂ ਫਸਲਾਂ ਪੈਦਾ ਕਰਨ ਦੇ ਲਈ ਧੱਕੇ ਨਾਲ ਪੰਜਾਬ ਦਾ ਪਾਣੀ ਲੁੱਟ ਕੇ ਲਿਜਾਇਆ ਜਾ ਰਿਹਾ ਜੀ। ਵੀ ਇਹ ਜਿਹੜਾ ਮਤਲਬ ਜਦੋਂ ਤੱਕ ਹੁਣ ਪੰਜਾਬ ਦੀ ਕਿਸਾਨ ਜਥੇਬੰਦੀਆਂ ਦੀ ਇਹ ਸਮੱਸਿਆ ਵੀ ਉਹ ਪੰਜਾਬ ਸੈਂਟਰਿਕ ਹੋ ਕੇ ਨਹੀਂ ਸੋਚਦੀਆਂ ਵੀ ਜਿੱਦਾਂ ਮਤਲਬ ਜਿਹੜੀ ਪੰਜਾਬ ਜਿਹੜੀ ਪੋਲਿਟਿਕਸ ਦਾ ਹਾਲ ਆ ਵੀ ਪੰਜਾਬ ਸੈਂਟਰਿਕ ਕੋਈ ਵੀ ਪਾਰਟੀ ਨੀਤੀ ਨਹੀਂ ਲੈ ਕੇ ਆਉਂਦੀ, ਵੀ ਉਹਨੂੰ ਲੱਗਦਾ ਵੀ ਅਸੀਂ ਭਾਰਤ ਦੇ ਵਿੱਚ ਅਸੀਂ ਦੇਖਦੇ ਵੀ ਨੈਸ਼ਨਲ ਪਾਰਟੀਆਂ ਦੇ ਟਰਸਟ ਹੁੰਦੇ ਆ ਵੀ ਅਸੀਂ ਬਾਕੀ ਸੂਬਿਆਂ 'ਚ ਵੀ ਵੋਟਾਂ ਲੈਣੀ, ਤੇ ਇਹੀ ਹਾਲ ਕਿਸਾਨ ਜਥੇਬੰਦੀਆਂ ਦਾ ਹੋਇਆ ਪਿਆ ਵੀ ਲੜਨਾ ਪੰਜਾਬ ਦੇ ਲੋਕਾਂ ਨਾਲ ਜਾਂ ਲੜਨਾ ਅੱਗੇ ਹੋ ਕੇ ਹਰਿਆਣੇ ਦੇ ਲੋਕਾਂ ਨਾਲ ਆ, ਪਰ ਜਿਹੜੀ ਉਹ ਚਾਹੁੰਦੇ ਆ ਵੀ ਦੇਖੋ ਜੀ ਸਾਡੀ ਜਿਹੜੀ ਅਸੀਂ ਸਾਰੀ ਐਜੀਟੇਸ਼ਨ ਸਾਰੇ ਕਿਸਾਨਾਂ ਦੀ ਕਰ ਰਹੇ ਆ, ਸਾਰੇ ਭਾਰਤ ਦੇ ਕਿਸਾਨਾਂ ਲਈ ਕਰ ਰਹੇ ਆ, ਪਰ ਉਹਨਾਂ ਨੂੰ ਇਹ ਗੱਲ ਤਾਂ ਸਮਝਣੀ ਚਾਹੀਦੀ ਆ ਵੀ ਜੇ ਤੁਸੀਂ ਸਾਰੇ ਭਾਰਤ ਦੇ ਕਿਸਾਨਾਂ ਲਈ ਵੀ ਐਜੀਟੇਸ਼ਨ ਕਰਨੀ ਆ, ਉਹਦਾ ਹੱਲ ਤਾਂ ਵੀ ਇੰਡੀਆ ਦੀ ਸੈਂਟਰਲਾਈਜ਼ਡ ਐਗਰੀਕਲਚਰ ਪੋਲਿਸੀ 'ਚ ਨਹੀਂ ਪਿਆ। ਸਮੱਸਿਆ ਹੀ ਸੈਂਟਰਲਾਈਜ਼ਡ ਐਗਰੀਕਲਚਰ ਪੋਲਿਸੀ ਦੀ ਆ, ਤੇ ਉਹਦਾ ਹੱਲ ਹੈਗਾ ਆ ਵੀ ਜਿਹੜੀ ਡੀਸੈਂਟਰਲਾਈਜੇਸ਼ਨ ਹੋਵੇ, ਸਟਰੋਂਗ ਫੈਡਰਲ, ਸਿਰਫ ਖੇਤੀ ਵਾਸਤੇ ਨਹੀਂ, ਜਦੋਂ ਤੱਕ ਭਾਰਤ ਦੇ ਵਿੱਚ ਸਟਰੋਂਗ ਫੈਡਰਲ ਘੱਟੋ ਘੱਟ, ਹਾਲਾਂਕਿ ਸਿੱਖ ਤਾਂ ਖਾਲਿਸਤਾਨ ਦੀ ਗੱਲ ਕਰਦੇ ਆ, ਸਿੱਖਾਂ ਦੀ ਜੰਗ ਜਿਹੜੀ ਆ ਉਹ ਖਾਲਿਸਤਾਨ ਦੇ ਲਈ ਚੱਲ ਰਹੀ ਆ, ਪਰ ਫੇਰ ਵੀ ਮਤਲਬ ਜੇ ਉੱਥੇ ਵੀ ਤੁਸੀਂ ਕਹਿੰਦੇ ਹੋ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਵੀ ਇਹ ਘੱਟੋ ਘੱਟ ਇਹ ਗੱਲ ਤਾਂ ਕਰਨ ਵੀ ਜਿਹੜਾ ਫੈਡਰਲ ਜਦੋਂ ਤੱਕ ਸਿਸਟਮ ਨਹੀਂ ਮਤਲਬ ਤੁਸੀਂ ਇੱਥੇ ਸਥਾਪਿਤ ਕਰਦੇ ਹੋ ਉਦੋਂ ਤੱਕ ਖੇਤੀ ਨਹੀਂ ਬਚ ਸਕਦੀ, ਛੋਟੀ ਕਿਸਾਨੀ ਨਹੀਂ ਬਚ ਸਕਦੀ ਆ। ਤੇ ਪੰਜਾਬ ਦੇ ਸੰਦਰਭ 'ਚ ਜਦੋਂ ਤੱਕ ਪੰਜਾਬ ਦਾ ਜਿਹੜਾ ਵਪਾਰ ਆ ਖੇਤੀ ਦੀਆਂ ਜਿਣਸਾਂ ਦਾ, ਖੇਤੀ ਦੇ ਪ੍ਰੋਡਕਟਸ ਦਾ, ਉਹ ਜਿਹੜਾ ਨੈਚੁਰਲ ਟ੍ਰੇਡ ਰੂਟ ਆ ਪੰਜਾਬ ਦਾ ਜਿਹੜਾ ਸਦੀਆਂ ਤੋਂ ਚੱਲਿਆ ਆ, ਜਦੋਂ ਪੰਜਾਬ ਨੇ ਤਰੱਕੀ ਕੀਤੀ ਆ ਜਿਹੜਾ ਕਿ ਈਸਟ ਨੂੰ ਨਾ ਹੋ ਕੇ ਵੈਸਟ ਨੂੰ ਸੀ ਵੀ ਪੱਛਮ ਦਾ ਜਿਹੜਾ ਵਪਾਰ ਦਾ ਲਾਂਘਾ ਆ ਜਿਹੜਾ ਪਾਕਿਸਤਾਨ ਵਾਲੇ ਪਾਸੇ ਨੂੰ ਹੋ ਕੇ ਜਾਂਦਾ ਹੈ, ਜਦੋਂ ਤੱਕ ਉਹ ਨਹੀਂ ਖੁੱਲਦਾ ਉਦੋਂ ਤੱਕ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਤਰੱਕੀ ਨਹੀਂ ਕਰ ਸਕਦੀ ਆ। ਕਿਉਂਕਿ ਅੱਜ ਤੁਸੀਂ ਦੇਖੋ ਅਮਰਵੀਰ ਸਿੰਘ ਜੀ, ਪੰਜਾਬ ਸਾਡੇ ਦਰਸ਼ਕ ਵੀ ਸੁਣ ਰਹੇ ਹੋਣਗੇ ਵੀ ਜਿਹੜੀ ਆਵਾਜਾਈ ਆ, ਕਿਉਂ ਚਾਈਨਾ ਦੁਨੀਆ ਦੇ ਵਿੱਚ ਸੜਕਾਂ ਦੇ ਉੱਤੇ ਇੰਨਾ ਪੈਸਾ ਲਾ ਰਿਹਾ, ਕਿਉਂ ਮਤਲਬ ਜਿਹੜੇ ਅਮਰੀਕਾ ਜਾਂ ਇਹ ਸਾਰੇ ਮੁਲਕ ਨੇ ਵੈਸਟਰਨ, ਇਹਨਾਂ ਦੇ ਵਿੱਚ ਜਿਹੜੇ ਰੋਡ ਇਨਫਰਾਸਟਰਕਚਰ ਆ ਉਹਨੂੰ ਇੰਨੀ ਤਰਜੀਹ ਦਿੱਤੀ ਜਾਂਦੀ ਆ, ਕਿਉਂਕਿ ਇਹ ਗੱਲ ਸਪਸ਼ਟ ਆ ਵੀ ਸੜਕ ਜਿਹੜੀ ਹੁੰਦੀ ਆ ਜਾਂ ਆਵਾਜਾਈ ਜਿਹੜੀ ਹੁੰਦੀ ਆ ਉਹ ਡਿਵੈਲਪਮੈਂਟ ਦਾ ਧੁਰਾ ਹੁੰਦੀ ਆ, ਡਿਵੈਲਪਮੈਂਟ ਦਾ ਆਧਾਰ ਹੁੰਦੀ ਆ। ਤੇ ਪੰਜਾਬ ਦੀ ਆਵਾਜਾਈ ਤਾਂ ਅੱਜ ਸਾਰੀ ਜਿਹੜਾ ਨੈਚੁਰਲ ਟ੍ਰੇਡ ਰੂਟ ਆ ਉਹ ਠੱਪ ਕੀਤਾ ਹੋਇਆ 1947 ਤੋਂ ਬਾਅਦ ਤੇ ਇਸ ਕਰਕੇ ਮਤਲਬ ਪੰਜਾਬ ਦੇ ਵਿੱਚ ਜਿਹੜਾ ਟ੍ਰੇਡ ਆ ਉਹ ਡਿਵੈਲਪ ਨਹੀਂ ਹੋ ਸਕਿਆ। ਪੰਜਾਬ ਜਿੱਥੇ ਮਤਲਬ ਭਾਰਤ ਦੇ ਹੋਣ ਤੋਂ ਪਹਿਲਾਂ ਜਾਂ ਸਿੱਖ ਰਾਜ ਦੇ ਸਮੇਂ 'ਚ ਜਾਂ ਉਹ ਤੋਂ ਪਹਿਲਾਂ ਮੁਗਲ ਰਾਜ ਦੇ ਸਮੇਂ 'ਚ ਵੀ ਤੇ ਬਰਤਾਨੀਆ ਦੇ ਰਾਜ ਦੇ ਸਮੇਂ 'ਚ ਵੀ ਪੰਜਾਬ ਜਿਹੜਾ ਆ ਸਾਰੇ ਇਸ ਖਿੱਤੇ ਦੇ ਵਿੱਚ ਟ੍ਰੇਡ ਦਾ ਅਹਿਮ ਕੇਂਦਰ ਸੀ। ਕਾਰਨ ਕੀ ਸੀ ਵੀ ਜਿਹੜਾ ਉਹ ਵੈਸਟ ਦਾ ਟ੍ਰੇਡ ਰੂਟ ਸੀ ਉਹ ਓਪਨ ਸੀ, ਉਹ ਖੁੱਲਾ ਸੀ ਤੇ ਅੱਜ ਉਹ ਸਾਡਾ ਟ੍ਰੇਡ ਰੂਟ ਬੰਦ ਆ। ਤਾਂ ਇਹ ਜਿਹੜੀਆਂ ਮਤਲਬ ਇਹ ਐਜੀਟੇਸ਼ਨ ਜਿਹੜੀ ਇਹ ਲੜ ਵੀ ਰਹੇ ਆ, ਅੱਜ ਵੀ ਸਾਡੇ ਉੱਥੇ ਮੁੰਡੇ ਜਿਹੜੇ ਆ ਉਹ ਸਾਡੇ ਹੀ ਮੁੰਡੇ ਆ, ਉਹ ਬੈਰੀਕੇਡ ਤੋੜਨਗੇ ਵੀ, ਆਪਣੀ ਜਾਨ ਵੀ ਦਾਅ ਤੇ ਲਾਉਣਗੇ ਸਾਰਾ, ਪਰ ਉਹ ਲਾਈ ਕਾਹਦੇ ਵਾਸਤੇ ਜਾ ਰਹੀ ਆ। ਜਿਹੜੀ ਗੱਲ ਉਦੋਂ ਦੀਪ ਕਹਿ ਰਿਹਾ ਸੀ, ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਸਾਨ ਜਥੇਬੰਦੀਆਂ ਨੂੰ ਵੀ, ਆਪਣੇ ਲੋਕਾਂ ਨੂੰ ਵੀ, ਅੱਜ ਵੀ ਗੱਲ ਉੱਥੇ ਖੜੀ ਆ ਵੀ ਤੁਸੀਂ ਦੇਖੋ ਲੜਨਾ, ਇਕੱਲਾ ਲੜਨਾ ਹੀ ਜ਼ਰੂਰੀ ਨਹੀਂ ਹੁੰਦਾ, ਪਰ ਲੜਨਾ ਕਾਹਦੇ ਵਾਸਤੇ, ਤੁਸੀਂ ਕਾਹਦੇ ਵਾਸਤੇ ਲੜ ਰਹੇ ਹੋ, ਇਹ ਗੱਲ ਸਭ ਤੋਂ ਵੱਧ ਅਹਿਮ ਹੁੰਦੀ ਹੈ। ਕਿਉਂਕਿ ਜਿਸ ਚੀਜ਼ ਵਾਸਤੇ ਤੁਸੀਂ ਲੜ ਰਹੇ ਹੋ, ਜੇ ਉਹ ਤੁਹਾਡੀ ਸਹੀ ਜਾਂ ਗਲਤ ਆ, ਉਹਨੇ ਹੀ ਤੈਅ ਕਰਨਾ ਵੀ ਤੁਸੀਂ ਜਿੱਤੇ ਹੋ ਜਾਂ ਹਾਰੇ ਹੋ। ਜਿਹੜੀ ਪਿਛਲੇ ਆ ਕਿਸਾਨ ਸੰਘਰਸ਼ ਦੀ ਅਸੀਂ ਦੇਖ ਰਹੇ ਹਾਂ ਵੀ ਸਾਨੂੰ ਲੱਗ ਰਿਹਾ ਵੀ ਅਸੀਂ ਕੁਛ ਨਹੀਂ ਖੱਟਿਆ ਉਹਦੇ ਚੋਂ, ਵੀ ਗੱਲ ਉੱਥੇ ਹੀ ਖੜੀ ਆ। ਉਹ ਇਸੇ ਕਰਕੇ ਆ ਵੀ ਤੁਸੀਂ ਲੜੇ ਗਲਤ ਗੱਲ ਵਾਸਤੇ ਰਹੇ ਸੀ ਮਤਲਬ ਤੁਸੀਂ ਸਹੀ ਗੱਲ, ਸਹੀ ਸਮੱਸਿਆ ਦੀ ਜੜ ਫਾੜੇ ਨਹੀਂ ਸੀ ਰਹੇ ਉੱਥੇ ਵੀ, ਜਿਹਦੇ ਕਰਕੇ ਤੁਸੀਂ ਉੱਥੋਂ ਢੋਲ ਵਜਾਉਂਦੇ ਭਾਵੇਂ ਘਰੇ ਵਾਪਸ ਮੁੜ ਕੇ ਆ ਗਏ, ਪਰ ਅੱਜ ਵੀ ਤੁਹਾਨੂੰ ਲੱਗ ਰਿਹਾ ਵੀ ਗੱਲ ਤਾਂ ਉੱਥੇ ਹੀ ਖੜੀ ਆ, ਖੱਟਿਆ ਤਾਂ ਕੁਛ ਨਹੀਂ। ਤਾਂ ਇਹ ਆ ਵੀ ਅਮਰਵੀਰ ਸਿੰਘ ਜੀ ਇਹ ਗੱਲ ਜਿਹੜੀ ਆ ਇਹ ਭਾਵੇਂ ਕਿਸੇ ਨੂੰ ਕੋੜੀ ਲੱਗ ਸਕਦੀ ਆ, ਪਰ ਇਹ ਗੱਲ ਬੜੀ ਜ਼ਰੂਰੀ ਆ ਵੀ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਨੇ ਜਾਂ ਸੁਸਾਇਟੀ ਵੀ ਆ, ਜਿਹੜੇ ਲੋਕ ਪੰਜਾਬ ਪੱਖੀ ਨੇ, ਪੰਜਾਬ ਦੇ ਲੋਕ ਨੇ, ਕਿਸਾਨੀ ਪਰਿਵਾਰਾਂ ਨਾਲ ਜੁੜੇ ਆ, ਉਹ ਇਹ ਗੱਲ ਨੂੰ ਸਮਝਣ ਵੀ ਲੜਾਈ ਹੈ ਕੀ ਆ ਤੇ ਲੜਾਈ ਲੜਨੀ ਕਾਹਦੇ ਵਾਸਤੇ ਆ।
ਬਿਲਕੁਲ ਇਹ ਗੱਲ ਸਮਝਣ ਦੀ ਵੀ ਲੋੜ ਹੈ ਤੇ ਇਹਦੇ ਤੇ ਜੇ ਉਸ ਕਿਸਮ ਦੀ ਕਲੈਰਿਟੀ ਆਵੇ ਜਾਂ ਉਸ ਕਿਸਮ ਦਾ ਤੁਸੀਂ ਨੈਰੇਟਿਵ ਸਿਰਜਦੇ ਹੋ ਤੇ ਤਾਂ ਤੁਸੀਂ ਮਤਲਬ ਅੱਗੇ ਜਾ ਕੇ ਉਹਨੂੰ ਕੁਝ ਇੰਪਲੀਮੈਂਟੇਸ਼ਨ ਦੇ ਫਾਰਮ ਦੇ ਵਿੱਚ ਲਿਆ ਸਕਦੇ ਹੋ। ਤੇ ਗੱਲ ਹੁਣ ਕਰੀਏ ਜਿਹੜੀ ਇਸ ਵਕਤ ਸਥਿਤੀ ਹੈਗੀ ਹੈ, ਜਿਹੜਾ ਇਸ ਵਕਤ ਜਦੋਂ ਹੁਣ ਦੇਖ ਰਹੇ ਹਾਂ ਵੀ ਬਾਰਡਰ ਦੇ ਉੱਤੇ ਜਿਹੜੀ ਬੈਰੀਕੇਟਿੰਗ ਕੀਤੀ ਹੋਈ ਹੈ, ਦਿੱਲੀ ਦਾ ਬਾਰਡਰ ਕੰਪਲੀਟਲੀ ਪੰਜਾਬ ਨਾਲ ਸੀਲ ਕਰ ਦਿੱਤਾ ਗਿਆ ਆ, ਹਰਿਆਣੇ ਦੇ ਵਿੱਚ ਐਂਟਰ ਕਰਨ ਦੇ ਲਈ ਸਾਰੇ ਜਿਹੜੇ ਬਾਰਡਰ ਹੈਗੇ ਆ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਆ। ਇਹਦੇ ਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਵੱਖਰੀ ਕਿਸਮ ਦਾ ਬਿਆਨ ਹੈਗਾ, ਪੰਜਾਬ ਦੇ ਮੁੱਖ ਮੰਤਰੀ ਵੀ ਇਹ ਗੱਲ ਕਹਿ ਰਹੇ ਆ ਕਿ ਜਿਸ ਕਿਸਮ ਦਾ ਬਾਰਡਰ ਮੁਲਕਾਂ ਦਾ ਹੁੰਦਾ ਉਸ ਕਿਸਮ ਦਾ ਬਾਰਡਰ ਬਣਾ ਦਿੱਤਾ ਗਿਆ ਆ। ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਸਟੈਂਡ ਹੈਗਾ, ਉਹਨਾਂ ਨੇ ਕਿਹਾ ਕਿ ਜੀ ਪੰਜਾਬ ਤੇ ਕਸ਼ਮੀਰ ਨੂੰ ਪੂਰੇ ਭਾਰਤ ਨਾਲੋਂ ਕੱਟ ਦਿੱਤਾ ਹੈਗਾ ਤੇ ਸਾਰਾ ਜਿਹੜਾ ਇੰਟਰਨੈੱਟ ਹੈ ਉਹ ਕੰਪਲੀਟਲੀ ਸ਼ਟ ਡਾਊਨ ਕੀਤਾ ਹੋਇਆ ਇਸ ਵਕਤ ਹਰਿਆਣੇ ਦੇ ਵਿੱਚ, ਤਾਂ ਕਿ ਕੋਈ ਵੀ ਉੱਥੋਂ ਖਬਰ ਜਿਹੜੀ ਹੈ ਉਹ ਬਾਹਰ ਨਾ ਆ ਸਕੇ। ਜੇ ਕੋਈ ਬੈਰੀਕੇਟਿੰਗ ਟੁੱਟਦੀ ਹੈ ਤੇ ਕਿਸਾਨ ਹਰਿਆਣੇ ਦੇ ਵਿੱਚ ਜਾਂਦੇ ਆ ਤੇ ਉੱਥੋਂ ਕੋਈ ਖਬਰ ਨਾ ਬਾਹਰ ਆਵੇ। ਧਾਰਾ 144 ਲਾਈ ਹੋਈ ਹੈ, ਕਰਫਿਊ ਵਰਗੀ ਸਿਚੁਏਸ਼ਨ ਲਾਈ ਹੋਈ ਹੈ ਕਈ ਜ਼ਿਲ੍ਹਿਆਂ ਦੇ ਵਿੱਚ। ਦਿੱਲੀ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਟੀਅਰ ਗੈਸ ਦਾ, ਪਿਛਲੇ 2 ਦਿਨ ਤੋਂ ਇਸ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ ਕਿ ਟੀਅਰ ਗੈਸ ਦੀ ਜਿਹੜੀ ਵਰਤੋਂ ਹੈ ਉਹ ਐਜ਼ ਅ ਟੈਸਟ ਫਾਇਰ ਕਰਕੇ ਦੇਖੇ ਗਏ ਆ। ਦਿੱਲੀ ਦੇ ਇਲਾਕਿਆਂ ਦੇ ਵਿੱਚ ਵੀ ਇਹ ਗੱਲ ਜਿਹੜੇ ਬਾਰਡਰ ਦੇ ਨਾਲ ਲੱਗਦੇ ਆ ਉੱਥੋਂ ਸਾਹਮਣੇ ਆਈ ਹੈ ਕਿ ਟੀਅਰ ਗੈਸ ਯੂਜ਼ ਕਰਕੇ ਦੇਖੀ ਗਈ ਹੈ, ਜਿਸ ਤੋਂ ਆਮ ਲੋਕਾਂ ਨੇ ਕੰਪਲੇਂਟਸ ਕੀਤੀਆਂ ਨੇ ਕਿ ਅੱਖਾਂ ਦੇ ਵਿੱਚ ਇਰੀਟੇਸ਼ਨ ਤੇ ਉਸ ਕਿਸਮ ਦੀ ਜਿਹੜੀ ਉਹਨਾਂ ਨੇ ਕੰਪਲੇਂਟ ਕੀਤੀ ਹੈ। ਪਰ ਮੁੜ ਕੇ ਗੱਲ ਇਹੀ ਸਾਹਮਣੇ ਆਈ ਕਿ ਟੈਸਟ ਫਾਇਰ ਕਰਕੇ ਦੇਖੇ ਗਏ ਆ ਕਿ ਕਿਸਾਨ ਆ ਰਹੇ ਆ। ਜੇ ਉਸ ਕਿਸਮ ਦੀ ਸਿਚੁਏਸ਼ਨ ਬਣਦੀ ਹੈ ਤੇ ਪੂਰੀ ਜਿਹੜੀ ਤਿਆਰੀ ਹੈ ਉਹ ਕੀਤੀ ਹੋਈ ਹੈ। ਸੋ ਜੋ ਸਰਕਾਰ ਦਾ ਰਵੱਈਆ ਉਹ ਸਾਡੇ ਸਾਹਮਣੇ ਪਹਿਲਾਂ ਨਜ਼ਰ ਆ ਰਿਹਾ ਹੈ। ਸੋ ਜੋ ਹੁਣ ਇਸ ਵਕਤ ਕਿਸਾਨ ਜਥੇਬੰਦੀਆਂ ਨੇ, ਜਦੋਂ ਅਸੀਂ ਇੱਕ ਡਿਵਾਈਡਡ ਫਰੰਟ ਦੀ ਗੱਲ ਦੇਖਦੇ ਹਾਂ, ਉਹ ਚੜੂਨੀ ਹੋਣ, ਉਗਰਾਹਾਂ ਗਰੁੱਪ ਹੋਵੇ ਜਾਂ ਜਿਹੜੀਆਂ ਧਿਰਾਂ ਰਾਜੇਵਾਲ ਦੇ ਥੱਲੇ ਜਿਨ੍ਹਾਂ ਨੇ ਚੋਣਾਂ ਲੜੀਆਂ, ਜਦੋਂ ਅਸੀਂ ਇਹਨਾਂ ਸਾਰਿਆਂ ਨੂੰ ਦੇਖਦੇ ਹਾਂ ਤੇ ਇੱਕ ਡਿਵਾਈਡਡ ਫਰੰਟ ਜਦੋਂ ਨਜ਼ਰ ਆਉਂਦਾ ਤੇ ਕੀ ਨਜ਼ਰ ਆ ਰਿਹਾ ਹੈ ਵੀ ਕਿਸਾਨ ਜਿਹੜੇ ਇਸ ਵਕਤ ਅੱਗੇ ਵੱਧ ਵੀ ਰਹੇ ਆ। ਜਿਹੜੀ ਤੁਸੀਂ ਗੱਲ ਕੀਤੀ ਹੈ ਜੇ ਉਹਨੂੰ ਇੱਕ ਪਾਸੇ ਰੱਖ ਕੇ ਵੀ ਗੱਲ ਕੀਤੀ ਜਾਵੇ ਤੇ ਤੁਹਾਨੂੰ ਲੱਗਦਾ ਵੀ ਇਹ ਕਿਸੇ ਪਾਸੇ ਨੂੰ ਗੱਲ ਜਾ ਸਕਦੀ ਹੈ? ਦੇਖੋ ਹਰਵੀਰ ਸਿੰਘ ਜੀ, ਕਿਸਾਨ ਜਥੇਬੰਦੀਆਂ ਦੀ ਜਿਹੜੀ ਅਪਰੋਚ ਆ, ਜਿਵੇਂ ਮਾਝੇ ਦੇ ਵਿੱਚ ਸਵਰਨ ਸਿੰਘ ਪੰਧੇਰ ਹੋਰਾਂ ਦੀ ਵੱਡੀ ਜਥੇਬੰਦੀ ਆ, ਉਹ ਇਸ ਐਜੀਟੇਸ਼ਨ 'ਚ ਸ਼ਾਮਲ ਹੋਏ ਆ ਤੇ ਜਿਹੜੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਥੇਬੰਦੀ ਆ ਉਹਦੇ ਨਾਲ ਉਹਨਾਂ ਦੀਆਂ ਸਹਿਯੋਗੀ ਜਥੇਬੰਦੀਆਂ ਜਿਹੜੀਆਂ ਨੇ, ਜਿਨ੍ਹਾਂ ਨੂੰ ਨੋਨ ਪੋਲੀਟੀਕਲ ਕਿਹਾ ਨਾਂ ਦਿੱਤਾ ਗਿਆ ਆ, ਗੈਰ ਸਿਆਸੀ ਜਿਹੜੀਆਂ ਨੇ ਵੀ, ਉਹ ਉਹਨਾਂ ਦਾ ਮਾਲਵੇ 'ਚ ਕਾਫੀ ਚੰਗਾ ਆਧਾਰ ਹੈਗਾ ਤੇ ਉਹ ਵੀ ਸ਼ਾਮਲ ਹੋਈਆਂ ਨੇ। ਤੇ ਇਸ ਤੋਂ ਇਲਾਵਾ ਦੁਆਬੇ ਤੋਂ ਵੀ ਹੁਣ ਪਤਾ ਲੱਗ ਰਿਹਾ ਵੀ ਜਿਹੜੀ ਦੁਆਬੇ ਦੀ ਮਨਜੀਤ ਸਿੰਘ ਰਾਏ ਹੋਰਾਂ ਦੀ ਜਥੇਬੰਦੀ ਆ, ਉਹਨੇ ਵੀ ਫੈਸਲਾ ਕਰ ਲਿਆ ਇਸ ਐਜੀਟੇਸ਼ਨ 'ਚ ਸ਼ਾਮਲ ਹੋਣ ਦਾ। ਤੇ ਮਤਲਬ ਹਾਲਾਂਕਿ ਡਿਵਾਈਡਡ ਇਸ ਫਰੰਟ ਹੈਗਾ, ਇਹ ਵੀ ਇੱਕ ਕਮਜ਼ੋਰੀ ਹੈਗੀ ਹੈ ਇਸ ਵਾਰ ਦੀ ਐਜੀਟੇਸ਼ਨ 'ਚ। ਨਾਲ ਸਰਕਾਰ ਦੀ ਜਿਹੜੀ ਤਿਆਰੀ ਆ, ਉਹ ਸਰਕਾਰ ਨੇ ਹੁਣ ਪਿਛਲੀ ਵਾਰ ਨਾਲੋਂ ਇਸ ਵਾਰ ਥੋੜ੍ਹੀ ਜਿਹੀ ਵੱਧ ਵੀ ਕੀਤੀ ਆ। ਪਰ ਮਸਲਾ ਇਹ ਵੀ ਸਰਕਾਰ ਦੀਆਂ ਰੋਕਾਂ ਮੈਨੂੰ ਨਹੀਂ ਲੱਗਦਾ ਕਿ ਉਹ ਜ਼ਿਆਦਾ ਦੇਰ ਤੱਕ ਕਿਸਾਨਾਂ ਨੂੰ ਰੋਕ ਸਕਣਗੀਆਂ। ਜੇ ਕਿਸਾਨ ਆਗੂ ਜਿਹੜੇ ਆ ਉਹ ਇਹ ਫੈਸਲਾ ਕਰ ਲੈਂਦੇ ਆ ਵੀ ਅਸੀਂ ਅੱਗੇ ਵਧਣਾ, ਕਿਉਂਕਿ ਪਿਛਲੀ ਵਾਰ ਵੀ ਅਸੀਂ ਦੇਖਿਆ ਵੀ ਕਿਸਾਨ ਆਗੂ ਜਿਹੜੇ ਆ ਉਹ ਕਨਫਰੰਟੇਸ਼ਨ ਤੋਂ ਬਚਣ ਦੀ ਉਹਨਾਂ ਦੀ ਪਾਲਿਸੀ ਹੁੰਦੀ ਆ ਤੇ ਉਹ ਨਹੀਂ ਸੀ ਚਾਹੁੰਦੇ ਵੀ ਕਿਸੇ ਤਰੀਕੇ ਵੀ ਉਹ ਸ਼ੰਭੂ ਬਾਰਡਰ ਤੇ ਬੈਠਣਾ ਚਾਹੁੰਦੇ ਸੀ। ਹੁਣ ਕੱਲ੍ਹ ਦੇਖਣ ਵਾਲੀ ਗੱਲ ਆ ਵੀ ਪਿਛਲੀ ਵਾਰ ਤਾਂ ਦੀਪ ਹੈਗਾ ਸੀ, ਇਹ ਦੀਪ ਨੇ ਜਿਵੇਂ ਅਸੀਂ ਦੇਖਿਆ ਵੀ ਉਹ ਐਜੀਟੇਸ਼ਨ ਜਿਹੜੀ ਆ ਉਹ ਇੰਨੀ ਵਿਸ਼ਾਲ ਬਣੀ ਇਸ ਕਰਕੇ ਕਿਉਂਕਿ ਮੋਰਚਾ ਦਿੱਲੀ ਪਹੁੰਚਿਆ ਤੇ ਦਿੱਲੀ ਤਾਂ ਪਹੁੰਚਿਆ ਕਿਉਂਕਿ ਜਿਹੜਾ ਸ਼ੰਭੂ ਮੋਰਚੇ ਦੇ ਉੱਤੇ ਦੀਪ ਦਾ ਉਹ ਸਾਰਾ ਐਕਸ਼ਨ ਸੀ, ਦੀਪ ਦੀ ਅਗਵਾਈ ਦੇ ਵਿੱਚ ਨੌਜਵਾਨਾਂ ਨੇ ਜਿਹੜਾ ਉਹ ਐਕਸ਼ਨ ਕੀਤਾ ਸੀ। ਤੇ ਇਸ ਵਾਰ ਹੁਣ ਕਿਸਾਨ ਜਥੇਬੰਦੀਆਂ ਦੀ ਕੀ ਨੀਤੀ ਹੁੰਦੀ ਆ, ਕੱਲ੍ਹ ਰਾਤ ਦੀ ਮੀਟਿੰਗ ਹੋ ਕੇ ਹਟੀ ਆ, ਹੁਣ ਸਵੇਰੇ ਕਿਸਾਨ ਜਥੇਬੰਦੀਆਂ ਦੇ ਆਗੂ ਕੀ ਫੈਸਲਾ ਕਰਦੇ ਆ ਵੀ ਉੱਥੇ ਬੈਠਣਗੇ ਜਾਂ ਉਹ ਤੋਂ ਅੱਗੇ ਬੈਰੀਕੇਡ ਤੋੜ ਕੇ ਨਿਕਲਣਗੇ ਅੱਗੇ, ਇਹ ਫੈਸਲਾ ਹੁਣ ਕੱਲ ਸਵੇਰ ਤੇ ਦੇਖਣ ਵਾਲੀਆਂ ਗੱਲਾਂ ਨੇ। ਪਰ ਜੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਫੈਸਲਾ ਹੋਇਆ ਵੀ ਬੈਰੀਕੇਡ ਤੋੜਨੇ ਆ, ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਬੈਰੀਕੇਡ ਜਿਹੜੇ ਆ ਪੰਜਾਬ ਦੇ ਨੌਜਵਾਨਾਂ ਨੂੰ ਰੋਕ ਸਕਣਗੇ, ਕਿਉਂਕਿ ਜਿੰਨੀ ਕੁ ਚੜ੍ਹਦੀ ਕਲਾ ਇਸ ਟਾਈਮ ਪੰਜਾਬ ਦੇ ਨੌਜਵਾਨਾਂ 'ਚ ਹੈਗੀ ਆ। ਪਰ ਹੁਣ ਸਰਕਾਰ ਦੀ ਗੱਲ ਕਰੀਏ ਤਾਂ ਧਾਰਾ 144 ਲਾਤੀ ਗਈ ਆ ਸਾਰੇ ਥਾਵਾਂ ਤੇ, ਹਰਿਆਣੇ 'ਚ ਵੀ ਦਿੱਲੀ 'ਚ ਵੀ ਬੜੀਆਂ ਥਾਵਾਂ ਤੇ ਧਾਰਾ 144 ਲਾਤੀ ਗਈ ਆ। ਬਲਕਿ ਦਿੱਲੀ ਦੇ ਵਿੱਚ ਇੱਕ ਗਰਾਊਂਡ ਆ ਜਿਹੜਾ ਉਹਨੂੰ ਆਰਜੀ ਜੇਲ੍ਹ ਬਣਾਉਣ ਦੇ ਲਈ ਦਿੱਲੀ ਦੀ ਸਰਕਾਰ ਨੂੰ ਚਿੱਠੀ ਵੀ ਲਿਖਤੀ ਗਈ ਆ ਕੇਂਦਰ ਸਰਕਾਰ ਵੱਲੋਂ, ਜਿੱਥੇ ਕਿਸਾਨਾਂ ਨੂੰ ਜਿਹੜਾ ਆ ਥਾਂ ਦਿੱਤੀ ਜਾ ਸਕੇ। ਤਾਂ ਸਰਕਾਰ ਸ਼ਾਇਦ ਪਿਛਲੀ ਵਾਰ ਜਿਵੇਂ ਸੜਕ ਤੇ ਬੈਠੇ ਸੀ, ਜੇ ਕਿਸਾਨ ਇਸ ਵਾਰ ਪਹੁੰਚਦੇ ਵੀ ਆ ਦਿੱਲੀ ਤਾਂ ਹੋ ਸਕਦਾ ਵੀ ਉਸ ਗਰਾਊਂਡ ਦੇ ਉੱਤੇ ਜਾਂ ਉੱਥੇ ਬੈਠਣ। ਤਾਂ ਕੁਛ ਵੀ ਹੋਵੇ ਬਲਵੀਰ ਸਿੰਘ ਜੀ, ਐਜੀਟੇਸ਼ਨ ਲੰਮੀ ਚੱਲੇ। ਪਰ ਮੈਂ ਕਹਿੰਦਾ ਵੀ ਸਰਕਾਰ
ਕਿਉਂਕਿ ਅੱਗੇ ਇਲੈਕਸ਼ਨ ਆ ਭਾਰਤ ਦੇ ਵਿੱਚ, ਤਾਂ ਸਰਕਾਰ ਕੋਈ ਵੱਡਾ ਜਿਹੜਾ ਅਸੌਲਟ ਆ ਉਹ ਕਿਸਾਨਾਂ ਦੇ ਉੱਤੇ ਲੱਗਦਾ ਨਹੀਂ ਵੀ ਇਹ ਸਰਕਾਰ ਕਰੂਗੀ ਜੀ। ਪਰ ਕੁਝ ਵੀ ਹੋ ਸਕਦਾ, ਇਹ ਸੰਭਾਵਨਾ ਤਾਂ ਮਤਲਬ ਆਪਾਂ ਕੋਈ ਇਹਦੇ ਪੱਕਾ ਨਹੀਂ ਕਹਿ ਸਕਦੇ। ਪਰ ਮੇਰਾ ਗੱਲ, ਮੈਂ ਉੱਥੇ ਹੀ ਖੜਾ ਆ ਵੀ ਜਿਹੜੀ ਗੱਲ ਵਾਸਤੇ ਤੁਸੀਂ ਲੜ ਰਹੇ ਹੋ ਉਹ ਗੱਲ ਕੀ ਆ, ਕੀ ਉਸ ਗੱਲ ਪਿੱਛੇ ਲੜਨ ਦੀ ਕੋਈ ਤੁੱਕ ਬਣਦੀ ਆ? ਜੀ, ਲੜਨਾ ਜ਼ਰੂਰੀ ਆ, ਕਿਸਾਨੀ ਦਾ ਕ੍ਰਾਈਸਿਸ ਆ, ਕਿਸਾਨੀ ਨੂੰ ਬਚਾਉਣਾ ਜ਼ਰੂਰੀ ਆ। ਪਰ ਜਿਹੜਾ ਤੁਸੀਂ ਜਿਹੜੀਆਂ ਮੰਗਾਂ ਰੱਖ ਰਹੇ ਹੋ, ਜਿਹੜੇ ਮੁੱਦਿਆਂ ਤੇ ਲੜ ਰਹੇ ਹੋ, ਮੈਨੂੰ ਲੱਗਦਾ ਵੀ ਉਹ ਮੁੱਦੇ ਜਿਹੜੇ ਆ ਉਹ ਮੁੱਦੇ ਲੜਾਈ ਦਾ ਕੇਂਦਰ ਨਹੀਂ ਹੋਣਾ ਚਾਹੀਦਾ। ਉਹਦੇ ਨਾਲ ਕਿਸਾਨੀ ਦਾ ਕ੍ਰਾਈਸਿਸ ਦੂਰ ਨਹੀਂ ਹੋਣ ਵਾਲਾ। ਤਾਂ ਇਹਦੇ ਬਾਰੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸੋਚਣਾ ਚਾਹੀਦਾ। ਹਾਂ, ਪੰਜਾਬ ਦੇ ਵਿੱਚੋਂ ਜਿਹੜਾ ਨੌਜਵਾਨ ਆ ਉਹ ਇਸ ਗੱਲ ਦਾ ਕੋਈ ਫਰਕ ਨਹੀਂ ਪੈ ਰਿਹਾ ਕਿ ਕੁਝ ਕਿਸਾਨ ਜਥੇਬੰਦੀਆਂ, ਖਾਸ ਤੌਰ ਤੇ ਖੱਬੇ ਪੱਖੀ ਜਿਹੜੀਆਂ ਜਥੇਬੰਦੀਆਂ ਨੇ, ਉਹ ਐਜੀਟੇਸ਼ਨ ਦਾ ਹਿੱਸਾ ਨਹੀਂ ਆ। ਪਰ ਨੌਜਵਾਨਾਂ 'ਚ ਕਾਫੀ ਉਤਸ਼ਾਹ ਆ। ਅਸੀਂ ਦੇਖ ਰਹੇ ਹਾਂ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਤਿਆਰੀ ਕਰਕੇ ਤੇ ਐਜੀਟੇਸ਼ਨ 'ਚ ਸ਼ਾਮਲ ਹੋਣ ਲਈ ਪਹੁੰਚ ਰਹੇ ਆ। ਪਰ ਇਹ ਹੁਣ ਕੱਲ ਦੇ ਉੱਤੇ ਆ ਵੀ ਪਿਛਲੀ ਵਾਰ, ਕਿਉਂਕਿ ਜਿਹੜੀ ਹੁਣ ਟੈਸਟ ਹੋਣਾ ਆ, ਕੰਪੈਰੀਜ਼ਨ ਹੋਣਾ ਆ, ਉਹ ਪਿਛਲੀ ਵਾਰ ਦੀ ਐਜੀਟੇਸ਼ਨ ਨਾਲ ਹੋਣਾ ਵੀ ਕਿੰਨਾ ਕੁ ਲੋਕਾਂ ਦਾ ਝੁਕਾਅ ਆ, ਕਿੰਨੀ ਕੁ ਲੋਕਾਂ ਦੀ ਸ਼ਮੂਲੀਅਤ ਆ। ਤਾਂ ਇਹ ਗੱਲ ਦੇ ਉੱਤੇ ਅਮਰਵੀਰ ਸਿੰਘ ਜੀ ਹਜੇ ਹੁਣ ਕੁਝ ਘੰਟਿਆਂ ਬਾਅਦ ਹੀ ਸਪਸ਼ਟ ਹੋ ਸਕਦਾ। ਸਰਕਾਰ ਦੀ ਤਿਆਰੀ ਹਜੇ ਤੱਕ ਤੇ ਇਹੀ ਲੱਗ ਰਹੀ ਆ ਵੀ ਸਰਕਾਰ ਦਾ ਰਵੱਈਆ ਕਿਸਾਨਾਂ ਨੂੰ ਪਹਿਲਾਂ ਰੋਕਣ ਦਾ ਆ, ਜਿਹਦੇ ਲਈ ਉਹਨਾਂ ਨੇ ਬੈਰੀਕੇਡਿੰਗ ਕੀਤੀ ਆ। ਤੇ ਟੀਅਰ ਗੈਸ ਦੀ, ਜਿਵੇਂ ਅਸੀਂ ਕਹਿ ਰਹੇ ਹਾਂ ਵੀ ਉਹ ਜਿਹੜਾ ਇੱਕ ਤਰੀਕਾ ਹੁੰਦਾ ਵੀ ਉਹ ਸਿੱਧਾ ਡਾਇਰੈਕਟ ਜਿਹੜੀ ਫਾਇਰਿੰਗ ਆ ਉਹਦੀ ਅਪਰੋਚ ਸਰਕਾਰ ਮੈਨੂੰ ਨਹੀਂ ਲੱਗਦਾ ਕਿ ਹਜੇ ਲਊਗੀ ਜਾਂ ਇਸ ਤਰ੍ਹਾਂ ਦਾ ਫੈਸਲਾ ਕਰੂਗੀ। ਪਰ ਉਹ ਕਿਸਾਨਾਂ ਨੂੰ ਰੋਕਣ ਦੀ ਉੱਥੇ ਜਿਹੜਾ ਪੰਜਾਬ ਦਾ ਬਾਰਡਰ ਆ ਉਹਦੇ ਤੇ ਕੋਸ਼ਿਸ਼ ਕਰਨਗੇ, ਜੇ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਉਹਨਾਂ ਦੀ ਕਿਸੇ ਤਰੀਕੇ ਇਸ ਗੱਲ ਤੱਕ ਪਹੁੰਚਦੀ ਹੈ। ਜੀ ਬਿਲਕੁਲ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਅਸੀਂ ਇੱਥੇ ਰੁਕਦੇ ਹਾਂ ਤੇ ਸਾਡੇ ਦਰਸ਼ਕਾਂ ਦੇ ਨਾਲ ਦੁਬਾਰਾ ਬ੍ਰੇਕ ਤੋਂ ਬਾਅਦ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ।